ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 30 ਜੁਲਾਈ ਦਿਨ ਵੀਰਵਾਰ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਨੋਰ ਸਟੂਡੀਓਜ਼ ਤੋਂ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ 4082722500 ਨਾਲ ਹੀ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਭਜਨ ਸਿੰਘ, ਜਸਵਿੰਦਰ ਕੌਰ, ਕੁਲਵਿੰਦਰ ਸਿੰਘ, ਕਮਲਜੀਤ ਕੌਰ ਸੈਨ ਹੋਜ਼ੇ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰ ਨੈਲਾ ਮੰਡੇਲਾ ਦੇ ਵਿੱਚ ਲੋਕੇਸ਼ਨ ਨੇ ਕਾਲ ਕਰ ਸਕਦੇ ਹੋ। ਨਿੰਮਾ ਸਹੋਤਾ 209 270 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਇਟਵਾਲ 559 374 45 41 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਰਾਜਸਥਾਨ ਦੀ ਗੱਲ ਕਰਦੇ ਜਾਈਏ ਤਾਂ ਕਹਿੰਦੇ ਹੁਣ ਸਪੀਕਰ ਦੀ ਵੀਡੀਓ ਦੇ ਉੱਤੇ ਵਿਵਾਦ ਆ। ਭਾਜਪਾ ਨੇ ਮੰਗ ਲਿਆ ਹੈ ਅਸਤੀਫਾ। ਸਪੀਕਰ ਹੁਣ ਸੁਪਰੀਮ ਕੋਰਟ ਪਹੁੰਚੇ ਆ। ਬੜਾ ਗਜ਼ਬ ਦਾ ਤਮਾਸ਼ਾ ਚੱਲਦਾ ਪਿਆ ਉੱਥੇ। ਸਪੀਕਰ ਬਨਾਮ ਗਵਰਨਰ ਦੀ ਗੇਮ ਹੈ ਸਾਰੀ। ਮਤਲਬ ਕਿ ਟੋਟਲੀ ਜੇ ਇਸ ਕਹਾਣੀ ਦਾ ਸਾਰਾਂਸ਼ ਕੱਢੀਏ, ਤੱਤ ਸਾਰਿਆ ਜਿਹੜਾ ਉਹ ਇਹੋ ਆ ਕਿ ਗਵਰਨਰ ਤੇ ਸਪੀਕਰ ਕਿਹਨੂੰ ਰਿਪਰੈਜ਼ੈਂਟ ਕਰਦਾ? ਪਾਰਟੀ ਕਾਂਗਰਸ। ਤੇ ਗਵਰਨਰ ਕਿਹਨੂੰ ਪਿਛੋਕੜ ਆਪਣਾ ਰੱਖਦਾ, ਕਿਹਨੂੰ ਪਾਰਟੀ ਨੂੰ, ਇਹ ਸਭ ਨੂੰ ਪਤਾ, ਭਾਰਤੀ ਜਨਤਾ ਪਾਰਟੀ। ਸੋ ਇਹ ਸਾਰੀ ਗੇਮ ਜਿਹੜੀ ਆ ਸਪੀਕਰ ਬਨਾਮ ਗਵਰਨਰ ਉੱਥੇ ਹੀ ਸੁੰਦਰ ਕੇ ਰਹਿ ਗਈ ਆ। ਹੁਣ ਕੀ ਮੁੱਦਾ ਆ ਕਿ ਦੇਖੋ, ਇੱਕ ਵੀਡੀਓ ਵਾਇਰਲ ਹੋਈ ਜਿਹਦੇ ਵਿੱਚ ਵੈਭਵ ਗਹਿਲੋਤ ਆ, ਜਿਹੜਾ ਅਸ਼ੋਕ ਗਹਿਲੋਤ ਦਾ ਮੁੰਡਾ, ਉਹਦੇ ਨਾਲ ਗੱਲਬਾਤ ਕਰਦਾ ਪਿਆ ਸਪੀਕਰ ਦੇ ਨਾਲ ਸਿੱਧੇ ਤੌਰ ਤੇ ਸਪੀਕਰ ਕਹਿੰਦਾ ਪਿਆ ਵੀ ਹੁਣ 30 ਬੰਦੇ ਨਿਕਲ ਗਏ ਜੇ ਤਾਂ ਫਿਰ ਗੇਮ ਜਿਹੜੀ ਆ ਤੁਹਾਡੇ ਹੱਥੋਂ ਨਿਕਲ ਜਾਣੀ ਹੈ। ਮਤਲਬ ਕਿ ਇਸ ਤਰ੍ਹਾਂ ਦੀ ਸਿੱਧੀ ਡਿਸਕਸ਼ਨ ਹੁੰਦਾ ਹੀ ਹੈ ਇਸ ਮਾਮਲੇ ਤੇ। ਤਾਂ ਇੱਕ ਦੇਖੋ ਹੁੰਦਾ ਪ੍ਰੋਟੋਕਾਲ ਹੁੰਦਾ, ਬਾਕੀ ਤੇ ਸਭ ਪਤਾ ਹੀ ਹੈ ਕਿ ਪਰਦੇ ਦੇ ਪਿੱਛੇ ਕੀ ਖੇਡਾਂ ਚੱਲਦੀਆਂ। ਸੋ ਇਸ ਕਰਕੇ ਇਹ ਜਿਹੜੀ ਗੱਲਬਾਤ ਚੱਲਦੀ ਪਈ ਆ ਸਿੱਧੇ ਤੌਰ ਤੇ ਕਿ ਇਲੈਕਸ਼ਨ ਤੋਂ ਬਾਅਦ 10 ਦਿਨ ਨਿਕਲ ਗਏ, ਹੁਣ ਮੁਸ਼ਕਿਲ ਹੋ ਜਾਣੀ ਆ ਗੇਮ, ਤਾਂ ਇਹ ਆਪਣੀ ਥਾਂ ਤੇ ਵਿਵਾਦਤ ਬਣ ਗਈ। ਸਪੀਕਰ ਦਾ ਅਸਤੀਫਾ ਮੰਗ ਲਿਆ ਭਾਜਪਾ ਨੇ। ਸਪੀਕਰ ਹੈ ਜਿਹੜਾ ਸੁਪਰੀਮ ਕੋਰਟ ਇਸ ਕਰਕੇ ਪਹੁੰਚ ਗਿਆ ਕਿਉਂਕਿ ਹਾਈ ਕੋਰਟ ਨੇ 24 ਜੁਲਾਈ ਨੂੰ ਆਖਿਆ ਸੀਗਾ ਕਿ ਸਥਿਤੀ ਜਿਹੜੀ ਹੈ ਜਿਉਂ ਦੀ ਤਿਉਂ ਰੱਖੋ। ਜਿਉਂ ਦੀ ਤਿਉਂ ਤੋਂ ਭਾਵ ਆ ਕਿ ਸਪੀਕਰ ਨੇ ਮਤਲਬ ਕਿ ਇਹਨਾਂ ਨੂੰ ਭੇਜਿਆ ਸੀਗਾ ਨੋਟਿਸ, ਕਾਰਨ ਦੱਸੋ ਨੋਟਿਸ। ਇਹਨਾਂ ਨੇ ਬਰਖਾਸਤ ਕਰਨੇ ਸੀਗੇ ਸਚਿਨ ਪਾਇਲਟ ਹੋਰੀ। ਗੇਮ ਜਿਹੜੀ ਸੀਗੀ ਕਿ 20 ਜਣੇ ਕਰ ਦਿਆਂਗੇ ਇਹਨਾਂ ਨੂੰ ਰੱਦ ਮੈਂਬਰਸ਼ਿਪ ਦੇ ਤੌਰ ਤੇ ਜਿਹੜਾ ਅੰਕੜਾ ਆ ਮਤਲਬ ਕਿ ਉਹ ਘੱਟ ਕੇ ਰਹਿ ਜੂਗਾ 200 ਤੋਂ 180 ਤੇ ਉਹਦੇ 'ਚ ਅਸੀਂ ਸਿਕਿਉਰ ਹੋ ਜਾਵਾਂਗੇ। ਆਹੀ ਗੇਮ ਸੀਗੀ। ਤਾਂ ਹਾਈ ਕੋਰਟ ਨੇ ਸਟੇ ਕਰ ਦਿੱਤਾ। ਸੁਪਰੀਮ ਕੋਰਟ 'ਚ ਗਏ ਸੀ, ਸੁਪਰੀਮ ਕੋਰਟ ਨੇ ਵਾਪਸ ਹਾਈ ਕੋਰਟ ਪਹੁੰਚਿਆ ਤੇ ਉਹਨਾਂ ਨੇ ਜਿਉਂ ਦੀ ਤਿਉਂ ਸਥਿਤੀ ਰੱਖਤੀ। ਹੁਣ ਜਿਹੜੇ ਗਵਰਨਰ ਸੀ, ਇਹਨਾਂ ਨੂੰ 3 ਵਾਰੀ ਇਹਨਾਂ ਨੇ ਪ੍ਰਪੋਜ਼ਲ ਭੇਜਿਆ ਕਿ ਹਾਂ ਭਾਈ ਸਾਨੂੰ ਇੱਦਾਂ ਕਰੋ ਕਿ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਦੀ ਇਜਾਜ਼ਤ ਦਿਓ। ਹੁਣ ਗਵਰਨਰ ਨੇ 2 ਵਾਰੀ ਪ੍ਰਪੋਜ਼ਲ ਟਕਰਾਤਾ, ਤੀਜੀ ਵਾਰੀ ਦਿੱਤਾ ਤਾਂ ਸ਼ਰਤ ਜਿਹਨੂੰ ਆਪਾਂ ਕਹਿੰਦੇ ਸ਼ਰਤਾਂ ਦੇ ਤਹਿਤ, ਤਾਂ ਫਿਰ ਮਾਮਲਾ ਉਲਝ ਗਿਆ। ਹੁਣ ਦੇਖੋ ਜਿਹੜਾ ਸੰਵਿਧਾਨ ਆ, ਸੰਵਿਧਾਨ ਤੇ ਜੇ ਝਾਤ ਮਾਰੋਗੇ ਬਰੀਕੀ ਦੇ ਨਾਲ, ਉੱਥੇ ਜੋ ਆਰਟੀਕਲ ਹੈ ਇੱਕ ਮੇਰੇ ਖਿਆਲ ਦੇ ਨਾਲ 163 ਆ ਤੇ 174, ਇਹਨਾਂ ਦੇ ਵਿੱਚ ਜਿਹੜੇ ਹੈਗੇ ਆ ਉਹ ਮਤਲਬ ਕਿ ਜਿੱਦਾਂ ਕਹਿ ਲਈਏ ਪ੍ਰਬੰਧ ਕੀਤੇ ਗਏ ਆ। ਉਹ ਇਹ ਆ ਨੁਕਤੇ ਜਿਹੜੇ ਕਹਿੰਦੇ ਆ ਕਿ ਦੇਖੋ ਜਿਹੜਾ ਗਵਰਨਰ ਆ ਉਹ ਆਪਣੇ ਵਿਵੇਕ ਅਨੁਸਾਰ ਸੈਸ਼ਨ ਬੁਲਾ ਸਕਦਾ। ਇੱਕ ਥਾਂ ਤੇ ਇਹ ਆ ਕਿ ਜਦੋਂ ਮਰਜ਼ੀ ਜਿਸ ਜਗ੍ਹਾ ਮਕਬੂਲ ਹੋਵੇ ਉਹ ਬੁਲਾ ਸਕਦਾ। ਤੀਜੀ ਥਾਂ ਤੇ ਲਿਖਿਆ ਕਿ ਜੋ ਮਤਲਬ ਕਿ ਕੈਬਨਿਟ ਹੈ, ਕੈਬਨਿਟ ਦੀ ਸਲਾਹ ਜੋ ਆਉਂਦੀ ਆ ਗਵਰਨਰ ਉਹਦੇ ਅਨੁਸਾਰ ਫੈਸਲਾ ਲਵੇਗਾ। ਤਾਂ ਤੁਸੀਂ ਦੇਖ ਲਓ ਕਿ ਕਨਫਿਊਜ਼ਨ ਕਿੰਨੀ ਵੱਡੀ ਹੈ ਸੰਵਿਧਾਨ ਦੇ ਵਿੱਚ ਕਿ ਇੱਕ ਥਾਂ ਤੇ ਕੈਬਨਿਟ ਦੀ ਸਲਾਹ ਜਿਹੜੀ ਆ ਉਹਦੇ ਤੇ ਇਜਲਾਸ ਬੁਲਾਉਣਾ, ਤਾਂ 2 ਥਾਵਾਂ ਤੇ ਜਿਹੜਾ ਆ ਉਹ ਗੇਮ ਜਿਹੜੀ ਆ ਉਹ ਗਵਰਨਰ ਦੇ ਪਾਲੇ 'ਚ ਆ ਕਿ ਉਹਦੇ ਵਿਵੇਕ 'ਤੇ ਆ। ਆਪਾਂ ਉਹਨੂੰ ਮਰਜ਼ੀ ਨਹੀਂ ਕਹਿ ਸਕਦੇ, ਵਿਵੇਕ ਕਹਿ ਸਕਦੇ ਆ ਸੰਵਿਧਾਨ ਭਾਸ਼ਾ ਅਨੁਸਾਰ। ਤਾਂ ਦੇਖੋ ਕਿੰਨੀ ਸਪਸ਼ਟਤਾ। ਇਹ ਮੈਂ ਤੁਹਾਨੂੰ ਸੰਵਿਧਾਨ ਦੀ ਸਪਸ਼ਟਤਾ ਦੱਸਦਾ ਕਿ ਜਿਹੜੀਆਂ ਚੀਜ਼ਾਂ ਹੁਣ ਸਾਨੂੰ ਪਤਾ ਲੱਗ ਰਹੀਆਂ ਨੇ, ਜੇ ਨਾ ਰੌਲੇ ਪੈਂਦੇ ਤੇ ਸ਼ਾਇਦ ਆਪਣੇ ਵਰਗਿਆਂ ਨੂੰ ਵੀ ਨਾ ਪਤਾ ਲੱਗਦਾ। ਤਾਂ ਹੁਣ ਗਵਰਨਰ ਉਹਨਾਂ ਚੀਜ਼ਾਂ ਦਾ ਹੀ ਫਾਇਦਾ ਲੈ ਰਿਹਾ। ਪਰ ਇਹਦੇ ਵਿੱਚ ਇੱਕ ਚੀਜ਼ ਜਿਹੜੀ ਉਹ ਵੇਖਣ ਵਾਲੀ ਹੈ। ਤੁਹਾਨੂੰ ਯਾਦ ਹੋਣਾ 2016 ਦੇ ਵਿੱਚ ਉੱਤਰਾਖੰਡ 'ਚ ਸਰਕਾਰ ਇਸੇ ਤਰ੍ਹਾਂ ਹੀ ਡਿੱਗੀ ਸੀ।
ਹੁਣ ਹੋ ਕੀ ਰਿਹਾ ਦੇਖੋ, ਆਮ ਤੌਰ ਤੇ ਹੁੰਦਾ ਕੀ ਆ ਕਿ ਜਦੋਂ ਇਸ ਤਰ੍ਹਾਂ ਦੀ ਸਥਿਤੀ ਬਣਦੀ ਹੈ ਤੇ ਵਿਰੋਧੀ ਧਿਰ ਵਾਲੇ ਕਹਿੰਦੇ ਆ ਕਿ ਜਲਦੀ ਫਲੋਰ ਟੈਸਟ ਕਰਾਓ, ਹਨਾ, ਕਿ ਛੇਤੀ ਤੋਂ ਛੇਤੀ ਫਲੋਰ ਟੈਸਟ ਕਰਾਓ। ਇਹ ਗਏ ਇੱਥੇ ਕੀ ਆ ਕਿ ਸਰਕਾਰ ਜਿਹੜੀ ਆ ਉਹ ਕਹਿੰਦੀ ਹੈ ਕਿ ਫਲੋਰ ਟੈਸਟ ਕਰਵਾਓ। ਮੇਰੇ ਖਿਆਲ ਦੇ ਨਾਲ ਇਹਦੀ ਤਵਾਰੀਖੀ ਇੱਕ ਨਜ਼ੀਰ ਆ ਕਿ ਸਰਕਾਰ ਕਹਿਣ ਰਹੀ ਆ ਕਿ ਫਲੋਰ ਟੈਸਟ ਕਰਾਓ, ਵਿਰੋਧੀ ਧਿਰ ਚੁੱਪ ਕਰਕੇ ਬੈਠੀ, ਉਹ ਕਹਿੰਦੀ ਕਿ ਦਿਨ ਪਾਓ ਥੋੜੇ ਜਿਹੇ। ਹੁਣ ਦੇਖੋ, ਸੁਪਰੀਮ ਕੋਰਟ ਨੇ ਉਦੋਂ ਕੀ ਕਿਹਾ ਸੀ ਉੱਤਰਾਖੰਡ ਦੇ ਮਾਮਲੇ 'ਚ ਕਿ ਗਵਰਨਰ ਫਲੋਰ ਟੈਸਟ ਟਾਲ ਨਹੀਂ ਸਕਦਾ। ਇੱਕ ਔਰ ਦੂਸਰੀ ਮਿਸਾਲ ਉਸੇ ਸਾਲ ਅਰੁਣਾਚਲ ਪ੍ਰਦੇਸ਼ ਦਾ ਮਾਮਲਾ ਗਿਆ ਸੀ। ਸੁਪਰੀਮ ਕੋਰਟ ਨੇ ਇਹ ਦੋ ਜਿਹੜੀਆਂ ਵੱਡੀਆਂ ਮੈਂ ਕਹੂੰਗਾ ਕਿ ਗੱਲਾਂ ਜਿਹੜੀਆਂ ਉਹ ਇਸ ਹੱਕ 'ਚ ਕੀਤੀਆਂ ਕਿ ਫਲੋਰ ਟੈਸਟ ਤੁਰੰਤ ਹੋਣਾ ਚਾਹੀਦਾ। ਤਾਂ ਮੇਰੇ ਖਿਆਲ ਦੇ ਨਾਲ ਇਸੇ ਕਰਕੇ ਸਪੀਕਰ ਫਿਰ ਸੁਪਰੀਮ ਕੋਰਟ 'ਚ ਗਏ ਆ ਕਿ ਉਹ ਕਹਿੰਦੇ ਆ ਕਿ ਹਾਈ ਕੋਰਟ ਆਪਣਾ ਜੋ ਉਹਨਾਂ ਦਾ ਦਾਇਰਾ ਹੈ ਉਹ ਲੰਘ ਕੇ ਸਾਨੂੰ ਮਤਲਬ ਕਿ ਇੱਕ ਰਿਸਟ੍ਰਿਕਟ ਕਰ ਰਹੇ ਨੇ ਤੇ ਦੂਸਰੇ ਪਾਸੇ ਫਾਇਦਾ ਮਿਲ ਰਿਹਾ। ਸੁਪਰੀਮ ਕੋਰਟ ਦੀਆਂ ਜਿਹੜੀਆਂ ਦੂਜੀਆਂ ਜੱਜਮੈਂਟਾਂ ਨੇ ਉਹੀ ਜੱਜਮੈਂਟਾਂ ਇਸ ਮਾਮਲੇ 'ਚ ਵੀ ਲਾਗੂ ਕੀਤੀਆਂ ਜਾਣ। ਸੋ ਖੇਡ ਆਏ। ਜੀ 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 ਬਿਲਕੁਲ। ਇਸ ਟਾਈਮ ਜਿੱਦਾਂ ਨਾਟਕ ਚੱਲਦਾ ਸੀ, ਨਾਟਕ ਦਾ ਇਹ ਵੀ ਹੁਣ ਨਾਟਕ ਹੀ ਪੂਰਾ ਜਿਹੜਾ ਬਣਿਆ ਹੀ ਪਿਆ ਹੋਇਆ। ਇਹ ਸਰਕਸ ਹੈ, ਰਾਜਸਥਾਨ ਦੀ ਸਰਕਸ ਹੈ ਬਿਲਕੁਲ। ਅਗਲੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਲੋੜਵੰਦਾਂ ਨੂੰ ਮੁਫਤ ਦਿੱਤਾ ਜਾਵੇਗਾ ਪਲਾਜ਼ਮਾ, ਕੈਪਟਨ ਦਾ ਬਿਆਨ। ਹਾਂਜੀ ਦੇਖੋ, ਇਹਨਾਂ ਨੇ ਪਿੱਛੇ ਜੇ ਐਲਾਨ ਕਰ ਦਿੱਤਾ ਸੀਗਾ ਨਾ ਕਿ ਅਸੀਂ 20,000 ਰੁਪਇਆ ਪਰ ਯੂਨਿਟ ਦਾ ਲਵਾਂਗੇ, ਮਤਲਬ ਕਿ ਜਿਹੜੇ ਨਿੱਜੀ ਹਸਪਤਾਲ ਸਾਥੋਂ ਲੈਣਗੇ ਪਲਾਜ਼ਮਾ। ਤੇ ਪਲਾਜ਼ਮਾ ਕੀ ਆ ਉਹ ਸਭ ਨੂੰ ਪਤਾ ਹੋਣਾ ਚਾਹੀਦਾ। ਪਲਾਜ਼ਮਾ ਵੈਸੇ ਨਾ ਆਪਾਂ ਇਹਨਾਂ ਦਿਨਾਂ 'ਚ ਨਵੇਂ ਸੁਣਦੇ ਪਏ ਆ ਨਾ ਕਿ ਪਲਾਜ਼ਮਾ ਹੈ ਜੀ, ਇਹ ਫਲਾਂ ਆ, ਟਮਕਾ ਆ, ਐਂਟੀਬਾਡੀ ਆ। ਅਸਲ ਦੇ ਵਿੱਚ ਕੀ ਆ ਕਿ ਜਦੋਂ ਤੁਸੀਂ ਆਪਣਾ ਬਲੱਡ ਜਿਹੜੇ ਬੰਦੇ ਸਿਹਤ ਨਾਲ ਜੁੜੇ ਆ, ਖੇਤਰ ਨਾਲ ਜੁੜੇ, ਉਹਨਾਂ ਨੂੰ ਪਤਾ ਵਾ ਕਿ ਜਿਹੜਾ ਆਪਣਾ ਬਲੱਡ ਹੁੰਦਾ 3 ਤਰ੍ਹਾਂ ਦਾ ਹੁੰਦਾ, 3 ਕੰਪੋਨੈਂਟ ਹੁੰਦੇ ਇਹਦੇ 'ਚ। ਜਿਸ ਤਰ੍ਹਾਂ ਲਾ ਲਓ ਕਿ 1% ਵਾਈਟ ਸੈੱਲ, ਵਾਈਟ ਬਲੱਡ ਸੈੱਲ ਜਿਹਨੂੰ ਆਪਾਂ ਕਹਿ ਦੇਂਗੇ, ਤੇ 45% ਜਿਹੜੇ ਹੁੰਦੇ ਆ ਰੈੱਡ ਬਲੱਡ ਸੈੱਲ, ਤੇ ਬਾਕੀ ਜਿਹੜਾ ਹੁੰਦਾ ਪਲਾਜ਼ਮਾ ਹੁੰਦਾ ਜਿਹਦੇ 'ਚ ਬਹੁਤਾ ਪਾਣੀ ਦੀ ਹੁੰਦੀ ਹੈ ਤਾਂ ਯੈਲੋ ਪਾਰਟ ਹੁੰਦਾ ਜਿਹੜਾ, ਠੀਕ ਹੈ ਜੀ, ਇਹਨੂੰ ਕਹਿੰਦੇ ਪਲਾਜ਼ਮਾ। ਸੋ ਪਲਾਜ਼ਮਾ ਜਿਹੜਾ ਉਹ ਇੱਕ ਵਿਧੀ ਨਾਲ ਕੱਢਿਆ ਜਾਂਦਾ ਖੂਨ 'ਚ, ਉਹਨੂੰ ਪਲਾਜ਼ਮਾ ਪੈਰਿਸਿਸ ਕਹਿ ਦਿੰਦੇ ਆ। ਤਾਂ ਇਸ ਮਾਮਲੇ ਦੇ ਵਿੱਚ ਪੰਜਾਬ ਨੇ ਪਹਿਲ ਕਦਮੀ ਕੀਤੀ ਕਿ ਅਸੀਂ ਪਲਾਜ਼ਮਾ ਬੈਂਕ ਬਣਾ ਲਿਆ, ਤੇ ਫਿਰ ਉਸ ਤੋਂ ਬਾਅਦ ਐਲਾਨ ਕਰ ਦਿੱਤਾ ਕਿ ਜੇ ਨਿੱਜੀ ਹਸਪਤਾਲ ਚਾਹੁਣ ਤੇ ਉਹ ਸਾਥੋਂ ਕਰ ਸਕਦੇ ਆ, ਮਤਲਬ ਕਿ ਸਾਥੋਂ ਲਿਜਾ ਸਕਦੇ ਆ, ਪਰ ਉਹਨਾਂ ਨੂੰ ਮਤਲਬ ਕਿ ਮੁੱਲ ਤਾਰਨਾ ਪਊਗਾ 20,000 ਰੁਪਇਆ ਪਰ ਯੂਨਿਟ। ਤੇ ਉਹਦਾ ਵਿਰੋਧ ਹੋਇਆ ਸਭ ਤੋਂ ਪਹਿਲਾਂ, ਤੇ ਮੈਂ ਇਸ ਗੱਲ ਦੇ ਵਿਰੋਧ ਦੇ ਵਿੱਚ ਖੜਾ ਸੀਗਾ ਕਿ ਮੈਨੂੰ ਲੱਗਿਆ ਕਿ ਯਾਰ ਇਹ ਤਾਂ ਬਹੁਤ ਗਲਤ ਹੈ। ਕਿਉਂਕਿ ਦੇਖੋ, ਪਲਾਜ਼ਮਾ ਕਦੋਂ ਨਿਕਲਦਾ ਉਹ ਸਾਰਿਆਂ ਨੂੰ ਪਤਾ ਹੀ ਹੋਣਾ ਕਿ ਜਦ ਆਪਾਂ ਬਿਮਾਰ ਹੋ ਕੇ ਰਿਕਵਰ ਹੋ ਰਹੇ ਹੁੰਦੇ ਆ ਤਾਂ ਫੁੱਲੀ ਰਿਕਵਰਡ ਨਹੀਂ ਆਉਂਦਾ। ਮਤਲਬ ਕਿ ਇੱਕ ਆਪਣਾ ਲਾ ਲਓ ਕਿ ਇਹ ਨਾ ਡਾਕਟਰੀ ਟਰਮ ਦੇ ਵਿੱਚ ਕਹਿ ਦਿੰਦੇ ਆ ਕੰਸੋਲਮੈਂਟ ਪੀਰੀਅਡ ਸ਼ਾਇਦ ਹੁੰਦਾ, ਉਹਨੂੰ ਬੋਲ ਦਿੰਦੇ ਆ। ਤਾਂ ਉਹ ਜਿਹੜਾ ਪੀਰੀਅਡ ਹੁੰਦਾ, ਮਤਲਬ ਕਿ ਨਾ ਹੀ ਪਈ ਆਪਾਂ ਇਹਨਾਂ ਟਰਮਾਂ ਦੇ ਵਿੱਚ ਬੋਲਣੀਆਂ ਬੜੀਆਂ ਔਖੀਆਂ ਹੁੰਦੀਆਂ ਕਿ ਲਾ ਲਓ ਜੇ 10 ਦਿਨ ਹੈ ਆਪਣੀ ਫੁੱਲੀ ਬੋਡੀ ਨੇ ਰਿਕਵਰ ਕਰਨਾ 10 ਦਿਨਾਂ ਦੇ ਵਿੱਚ, ਤਾਂ ਉਹ ਜਿਹੜੇ 10 ਦਿਨ ਮਤਲਬ ਕਿ 100% ਆਪਾਂ ਨੂੰ ਰਿਕਵਰ ਹੋਣ ਲੱਗਿਆ 10 ਦਿਨ ਲੱਗਣੇ, ਤਾਂ 10 ਦਿਨਾਂ ਦੇ ਵਿੱਚ ਤੁਸੀਂ ਲਾ ਲਓ, ਵੈਸੇ ਆਲਮੋਸਟ ਕਹਿੰਦੇ ਕਿ 14 ਦਿਨ ਲਈ ਹੁੰਦਾ, 14 ਦਿਨ ਦੇ ਵਿੱਚ ਤੁਸੀਂ ਇਹ ਜਿਹੜਾ ਪਲਾਜ਼ਮਾ ਕੱਢਣਾ ਹੁੰਦਾ, ਤਾਂ ਉਹ ਪਲਾਜ਼ਮਾ 14 ਦਿਨਾਂ ਦੇ ਵਿੱਚ ਕੱਢ ਕੇ ਤੁਸੀਂ ਦੂਸਰਿਆਂ ਨੂੰ ਲਾ ਸਕਦੇ ਹੋ। ਤਾਂ ਇਹਨਾਂ ਨੇ ਕੀ ਕਰ ਦਿੱਤਾ ਕਿ 20,000 ਰੁਪਇਆ ਰੱਖ ਦਿੱਤਾ। ਤੇ ਮੈਂ ਕਿਹਾ ਵੀ ਚਲੋ ਦੇਖੋ, ਹੁਣ ਇਹ ਗੱਲ ਸੋਚਣ ਵਾਲੀ, ਵਿਚਾਰਨ ਵਾਲੀ ਆ ਕਿ ਇੱਕ ਬੰਦਾ ਉਹ ਪਲਾਜ਼ਮਾ ਦੇਣ ਵਾਸਤੇ ਤਿਆਰ ਹੋ ਗਿਆ, ਪਰ ਉਹਦੀ ਤੇ ਮਨਸ਼ਾ ਇਹ ਨਹੀਂ ਹੈਗੀ ਆ ਨਾ ਕਿ ਕੋਈ ਮੇਰਾ ਪਲਾਜ਼ਮਾ ਜਿਹੜਾ ਮੁੱਲ ਵੇਚੇ। ਉਹਨੇ ਤੇ ਇਸ ਕਰਕੇ ਪਲਾਜ਼ਮਾ ਦਿੱਤਾ ਕਿ ਕਿਸੇ ਦੀ ਜ਼ਿੰਦਗੀ ਬਚੇ। ਹੁਣ ਜਿਨ੍ਹਾਂ ਨੇ ਕੱਢਿਆ ਠੀਕ ਹੈ, ਉਹਨਾਂ ਦਾ ਖਰਚਾ ਹੋਇਆ ਹੋਏਗਾ ਕੋਈ 2-4 ਹਜ਼ਾਰ ਰੁਪਏ ਦਾ ਖਰਚਾ ਆਇਆ, ਕਿਉਂਕਿ ਮਸ਼ੀਨਾਂ ਵਗੈਰਾ ਜ਼ਰੂਰਤ ਹੁੰਦੀ ਹੈ ਜੀ। ਤਾਂ ਫਿਰ ਤੁਸੀਂ ਉਹ ਕਿਸ ਤਰ੍ਹਾਂ ਕਰੋਗੇ ਕਿ ਜਿਹੜਾ ਬੰਦਾ ਜਿਸ ਭਾਵ ਦੇ ਨਾਲ ਦੇ ਰਿਹਾ ਉਸ ਭਾਵ ਦੇ ਨਾਲ ਕੀ ਇਹ ਧੋਖਾ ਨਹੀਂ ਹੈ? ਕਿਉਂਕਿ ਹਰੇਕ ਬੰਦਾ ਉੱਥੇ ਕੋਈ ਮੁੱਲ ਥੋੜੀ ਨਾ ਵੇਚ ਰਿਹਾ। ਤੇ ਇਸੇ ਤਰ੍ਹਾਂ ਹੀ ਹੈ ਨਾ, ਤੁਸੀਂ ਇੱਕ ਕਾਲ ਕਰੋ ਕਿ ਆਓ ਬਲੱਡ ਡੋਨੇਟ ਕਰੋ, ਤੇ ਉਸ ਤੋਂ ਬਾਅਦ ਉਸ ਬਲੱਡ ਨੂੰ ਸੇਲ ਤੇ ਲਾ ਦਿਓ, ਬੱਸ ਅੱਡੇ ਦੇ ਮੋਹਰੇ ਰੱਖ ਦਿਓ, ਹਟਾ ਡਾ ਕੇ ਆਹ ਬੋਤਲਾਂ ਚਿੰਨੀਆਂ ਪਈਆਂ ਵੀ ਲੈ ਜਾਓ ਇੱਥੋਂ 2,000 ਦੀ ਬੋਤਲ। ਪਰ ਤੁਸੀਂ ਉੱਥੇ ਕੀ ਕਿਹਾ ਕਿ ਡੋਨੇਟ ਕਰੋ ਸਮਾਜ ਵਾਸਤੇ। ਤਾਂ ਇਹ ਮਸਲਾ ਫਿਰ ਭਗਵੰਤ ਮਾਨ ਨੇ ਵੀ ਚੁੱਕਿਆ, ਤੇ ਉਸ ਤੋਂ ਬਾਅਦ ਹੁਣ ਇਹਨਾਂ ਨੂੰ ਅਕਲ ਆਈ ਹੈ, ਤੇ ਹੁਣ ਇਹਨਾਂ ਨੇ ਆਖ ਦਿੱਤਾ ਕਿ ਅਸੀਂ ਭਾਈ ਘੱਟੋ ਘੱਟ ਜਿਹੜਾ ਕੋਈ ਲੋੜਵੰਦ ਆ ਉਹਨੂੰ ਜ਼ਰੂਰ ਅਸੀਂ ਪਲਾਜ਼ਮਾ ਮੁਫਤ ਦੇਵਾਂਗੇ। ਠੀਕ ਹੈ, ਬਹੁਤ ਵਧੀਆ ਗੱਲ ਹੈ, ਪਰ ਮੈਂ ਕਹਿੰਦਾ ਕਿ 20,000 ਪਰ ਯੂਨਿਟ ਨਹੀਂ ਰੱਖਣਾ ਚਾਹੀਦਾ। ਕਿਉਂ? ਕਿਉਂਕਿ ਜਿਹੜਾ ਅੱਜ ਕੱਲ੍ਹ ਦਾ ਬਣਿਆ ਪਿਆ ਮਾਹੌਲ, ਉਹਦੇ ਵਿੱਚ ਜੇ ਆਪਾਂ ਨਿੱਜੀ ਹਸਪਤਾਲਾਂ ਤੇ ਝਾਤ ਮਾਰੀਏ ਤਾਂ ਆਮ ਬੰਦਾ ਹੀ ਜਾਂਦਾ। ਰਾਜ ਕਰਮਵੀਰ ਸਿੰਘ ਜੀ ਆਮ ਬੰਦਾ ਹੀ ਜਾਂਦਾ,
ਕੋਈ ਇਹ ਨਹੀਂ ਹੈਗਾ ਕਿ ਬਹੁਤ ਜ਼ਿਆਦਾ ਰਿਚ ਬੰਦਾ ਬਹੁਤ ਜ਼ਿਆਦਾ ਰਈਸ ਬੰਦਾ ਹੀ ਜਾਂਦਾ, ਆਮ ਬੰਦੇ ਵੀ ਨਿੱਜੀ ਹਸਪਤਾਲਾਂ 'ਚ ਪਹੁੰਚਦੇ ਆ, ਤਾਂ ਉਹਨਾਂ ਦੇ ਵਾਸਤੇ ਬਲੱਡ ਜਾਂ ਪਲਾਜ਼ਮਾ ਇੰਨਾ ਮਹਿੰਗਾ ਖਰੀਦਣਾ ਬਹੁਤ ਔਖਾ ਹੋ ਜਾਂਦਾ, ਕਿਉਂਕਿ ਪਹਿਲਾਂ ਇਲਾਜ ਬਹੁਤ ਮਹਿੰਗਾ ਕਰਾ ਰਹੇ ਹੁੰਦੇ ਆ। ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਖਰਚਾ ਲੈ ਲੈਣਾ ਚਾਹੀਦਾ, ਠੀਕ ਹੈ ਨਾ। ਜੋ ਖਰਚਾ ਆਉਂਦਾ ਹੈ ਪਲਾਜ਼ਮਾ ਥੈਰੇਪਿਸਟ ਤੇ, ਜਿੰਨਾ ਵੀ ਖਰਚਾ ਆਉਂਦਾ ਉਹ ਖਰਚਾ ਲੈ ਲੈਣ ਐਕਸਟਰਾ। ਚਲੋ ਜੋ ਮਿਹਨਤ ਕਰਨਾ ਕੋਈ ਡਾਕਟਰ ਵਗੈਰਾ ਜੋ ਇਹਨਾਂ ਦੇ ਟੈਕਨੀਸ਼ੀਅਨ ਵਗੈਰਾ ਨੇ ਉਹ ਕਰ ਲੈਣ, ਤਾਂ ਜਿਹੜਾ ਖਰਚਾ ਟੋਟਲੀ ਬਣਦਾ ਉਹ ਵਸੂਲ ਕਰ ਲੈਣ, ਬਾਕੀ ਨਹੀਂ ਕਰਨਾ ਚਾਹੀਦਾ। ਚਾਹੇ ਅਮੀਰ ਵੀ ਆ ਇਸ ਦੌਰ ਦੇ ਵਿੱਚ ਘੱਟੋ ਘੱਟ ਇੰਨੀ ਕੁ ਰਹਿ ਤੇ ਉਹਨੂੰ ਵੀ ਦੇਣੀ ਚਾਹੀਦੀ ਹੈ ਕਿ ਹਾਂ ਭਾਈ ਪਲਾਜ਼ਮਾ ਰੇਟ ਟੂ ਰੇਟ ਹੈ ਜਿਹੜਾ ਮਿਲੇਗਾ। ਔਰ ਇਹਦੇ ਨਾਲ ਕੀ ਹੋਏਗਾ ਕਿ ਲੋਕ ਜਿਹੜੇ ਉਤਸ਼ਾਹਤ ਜ਼ਿਆਦਾ ਹੋਣਗੇ ਕਿ ਹਾਂ ਭਾਈ ਸਰਕਾਰ ਦੀ ਸਪੋਰਟ ਕਰਦੀ ਪਈ ਹੈ। ਖੈਰ ਗੱਲ ਚੱਲੀ ਆ ਕਰੋਨਾ ਦੀ ਪਲਾਜ਼ਮਾ ਦੀ, ਤਾਂ ਥੋੜੀ ਜਿਹੀ ਆਪਾਂ ਝਾਤ ਮਾਰ ਲੈਂਦੇ ਹਾਂ ਕਿ ਭਾਰਤ ਦੇ ਵਿੱਚ 50,000 ਨੂੰ ਕ੍ਰੋਸ ਕਰ ਗਈ ਆ, ਯਾਨੀ ਰੋਜ਼ਾਨਾ ਪੇਸ਼ੈਂਟ ਗਿਣਤੀ ਜਿਹੜੀ ਆ ਉਹ ਆਪਾਂ ਨੂੰ ਪਤਾ ਹੀ ਸੀਗਾ 52,000 ਹੋ ਗਈ ਹੈ ਜੀ। ਪਿਛਲੇ 24 ਘੰਟੇ ਦੇ ਦੌਰਾਨ 52,119 ਪੇਸ਼ੈਂਟ ਆਏ ਆ ਨਵੇਂ। ਇਸ ਤੋਂ ਇਲਾਵਾ ਰਾਮ ਜਨਮ ਭੂਮੀ ਮੰਦਿਰ ਦੇ ਪੁਜਾਰੀ ਸਮੇਤ 16 ਪੁਲਿਸ ਮੁਲਾਜ਼ਮਾਂ ਨੂੰ ਵੀ ਕਰੋਨਾ ਹੋ ਗਿਆ। ਮਤਲਬ ਕਿ ਧਾਰਮਿਕ ਪੁਰਸ਼ਾਂ ਦੇ ਦੁਆਲੇ ਹੋਇਆ ਪਿਆ ਕਰੋਨਾ ਅੱਜ ਕੱਲ੍ਹ ਜ਼ਿਆਦਾ ਹੀ। ਇਸ ਤੋਂ ਇਲਾਵਾ ਮਹਾਰਾਸ਼ਟਰ ਦੇ ਵਿੱਚ ਇੱਕ ਬੜੀ ਮੈਂ ਕਹੂੰਗਾ ਕਿ ਦਿਲ ਨੂੰ ਟੁੰਬਣ ਵਾਲੀ ਤੇ ਬੜੀ ਨਮੋਸ਼ੀਜਨਕ ਖਬਰ ਆਈ ਆ। ਅਮਰਾਵਤੀ 'ਚ ਇੱਕ ਟੈਕਨੀਸ਼ੀਅਨ ਦੀ ਇਹ ਕਰਤੂਤ ਆ। ਉੱਥੇ ਦੱਸਦੇ ਆ ਕਿ ਲੈਬ ਟੈਕਨੀਸ਼ੀਅਨ ਨੇ ਕਰੋਨਾ ਵਾਇਰਸ ਟੈਸਟ ਲਈ 24 ਸਾਲਾ ਲੜਕੀ ਦੇ ਪ੍ਰਾਈਵੇਟ ਪਾਰਟ 'ਚੋਂ ਸੈਂਪਲ ਲਿਆ। ਇਸ ਬੰਦੇ ਨੇ ਬਹੁਤ ਹੀ ਗੰਦੀ ਕਰਤੂਤ ਕੀਤੀ ਆ। ਦੇਖੋ ਇਹਨੂੰ ਕੀ ਹੁਣ ਸਜ਼ਾ ਦਿੰਦੇ ਨੇ। ਜੇ ਪੰਜਾਬ ਵਿੱਚ ਹੱਥ ਮਾਰੀਏ, ਇੱਕ ਇੱਥੇ ਸਾਡੀ ਬੀਬੀ ਸੀਗੀ ਜਿਹੜੀ ਸਿਹਤ ਮਹਿਕਮੇ 'ਚ ਕੰਮ ਕਰਦੀ ਸੀ, ਕਰੋਨਾ ਦੇ ਨਾਲ ਉਹਦੀ ਡੈਥ ਹੋ ਗਈ ਹੈ। ਬੜੀ ਦੁਖਦਾਇਕ ਗੱਲ ਹੈ। ਮੇਰੇ ਖਿਆਲ ਦੇ ਨਾਲ ਜਿਵੇਂ ACP ਦੇ ਪਰਿਵਾਰ ਨੂੰ 34 ਲੱਖ ਰੁਪਈਆ ਦਿੱਤਾ ਸੀ ਇਹਨਾਂ ਨੇ, ਉਹ ਵੀ CM ਕੇਅਰ ਫੰਡ ਜਿਵੇਂ ਬਣਾਇਆ ਸੀ ਇਹਨਾਂ ਨੇ, PM ਕੇਅਰ ਫੰਡ ਵਾਲਾ, ਉਹ ਤਕਲੀਫ ਫੰਡ 'ਚ ਜਿਵੇਂ ਦਿੱਤਾ ਸੀ ਹੁਣ ਇਹਨਾਂ ਨੂੰ ਵੀ ਦੇਣਾ ਚਾਹੀਦਾ। ਖੰਨਾ 'ਚ ਇੱਕ 35 ਸਾਲ ਦਾ ਨੌਜਵਾਨ ਮੁੰਡਾ ਮਰ ਗਿਆ। ਇਹ ਬੜੀ ਸੈਡ ਖਬਰ ਆ। ਵੈਸੇ ਤੇ ਹਰੇਕ ਮੌਤ ਹੀ ਸੈਡ ਆ, ਕਿਉਂਕਿ 35 ਸਾਲ ਦਾ ਨੌਜਵਾਨ ਜਿਹੜਾ ਮਰਨਾ ਉਹ ਕਾਫੀ ਵੱਡਾ ਝਟਕਾ। ਹੁਣ ਇਹ ਪਤਾ ਨਹੀਂ ਕਿ ਪਹਿਲਾਂ ਬਿਮਾਰ ਸੀਗਾ ਜਾਂ ਇਹ ਠੀਕ ਠਾਕ ਸੀਗਾ। ਜਲੰਧਰ ਦੇ ਵਿੱਚ ਤਕਰੀਬਨ 2 ਦਰਜਨ ਦੇ ਕਰੀਬ ਮਾਮਲੇ ਅੱਜ ਵੀ ਆਏ ਆ ਕਰੋਨਾ ਤੋਂ। ਜਿਹੜੇ DCP ਪੀੜਤ ਤੇ ਜਗਮੋਹਨ ਸਿੰਘ, ਉਹਨਾਂ ਦੀ ਹਾਲਤ ਥੋੜੀ ਜਿਹੀ ਵਿਗੜੀ ਆ, ਹਸਪਤਾਲ 'ਚ ਉਹਨਾਂ ਨੂੰ ਭਰਤੀ ਕਰਾਉਣਾ ਪਿਆ ਵਾ। ਇਸ ਤੋਂ ਇਲਾਵਾ ਪਠਾਨਕੋਟ ਦੇ ਵਿੱਚ 10 ਮਾਮਲੇ ਆਏ ਆ, ਫਿਰੋਜ਼ਪੁਰ 'ਚ ਬਹੁਤ ਜ਼ਿਆਦਾ 73 ਮਾਮਲੇ ਆਏ ਆ, ਅੰਮ੍ਰਿਤਸਰ ਦੇ ਵਿੱਚ 7 ਪੁਲਿਸ ਮੁਲਾਜ਼ਮਾਂ ਸਮੇਤ 67 ਮਾਮਲੇ ਆਏ ਆ। ਇਸ ਤੋਂ ਇਲਾਵਾ ਜਲੰਧਰ ਪ੍ਰਸ਼ਾਸਨ ਨੇ ਇੱਕ ਅੱਛੀ ਪਹਿਲ ਕਦਮੀ ਕੀਤੀ। ਉਹਨਾਂ ਆਖਿਆ ਕਿ ਪ੍ਰਾਈਵੇਟ ਐਂਬੂਲੈਂਸਾਂ ਲਈ ਅਸੀਂ ਰੇਟ ਤੈਅ ਕਰ ਦਿਆਂਗੇ, ਮੁਕਰਰ ਕਰ ਦਿਆਂਗੇ, ਉਸ ਤੋਂ ਬਾਅਦ ਚਾਰਜ ਨਾ ਵਸੂਲਿਆ ਜਾਵੇ। ਤਾਂ ਇਹ ਇੱਕ ਵੀਡੀਓ ਆਈ ਸੀਗੀ ਆ ਪਿੱਛੇ ਲੁਧਿਆਣਾ ਦੇ ਇੱਕ ਕਾਰੋਬਾਰੀ ਦੀ ਡੈਥ ਹੋ ਗਈ ਸੀ, ਉਹਦੇ ਮੁੰਡੇ ਨੇ ਵੀਡੀਓ ਪਾਈ ਸੀ ਕਿ ਐਮਰਜੈਂਸੀ ਦੇ ਵਿੱਚ 10 ਕਿਲੋਮੀਟਰ ਲਈ 704-5,000 ਰੁਪਈਆ ਜਾਨੀ ਐਂਬੂਲੈਂਸ ਨੇ ਵਸੂਲਿਆ। ਬਹੁਤ ਵੱਡਾ ਇਹ ਵੀ ਧੱਕਾ ਹੈ ਜਿਹੜਾ। ਖੈਰ ਦੂਜੇ ਪਾਸੇ ਬਠਿੰਡਾ ਮਾਰਕੀਟ ਕਮੇਟੀ ਦੀ ਚੇਅਰਮੈਨ ਦੀ ਤਾਜਪੋਸ਼ੀ ਹੋਈ, ਉੱਥੇ ਵੀ ਆ ਜਿਹੜੀ ਸੋਸ਼ਲ ਡਿਸਟੈਂਸਿੰਗ ਕਹਿੰਦੇ ਆ, ਜਦੋਂ ਆਪਾਂ ਸਰੀਰਕ ਦੂਰੀ ਆਖਦੇ ਆ, ਤਾਂ ਉਹ ਕਿਤੇ ਦਿਖਾਲੀ ਨਹੀਂ ਦਿੱਤੀ। ਤਾਂ ਹੁਣ ਦੇਖਦੇ ਆ ਕਿ ਕੀ ਕਾਰਵਾਈ ਹੁੰਦੀ। ਆਮ ਬੰਦੇ ਦੀ ਤੇ ਤੁਹਾਨੂੰ ਪਤਾ ਹੀ ਹੈ ਕਿ ਸਖਤਾਈਆਂ ਕਾਫੀ ਆ। ਫਿਰ ਇਸ ਤੋਂ ਇਲਾਵਾ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ, ਕੈਪਟਨ ਸਾਹਿਬ ਨੇ ਜਾਇਜ਼ਾ ਲਿਆ ਤੇ ਉਹਨਾਂ ਨੇ ਪੰਜਾਬ 'ਚ ਜਿਮ ਅਤੇ ਕੋਚਿੰਗ ਸੈਂਟਰ ਖੋਲ੍ਹਣ ਸੰਬੰਧੀ ਡਿਪਟੀ ਕਮਿਸ਼ਨਰਾਂ ਤੋਂ ਸਲਾਹ ਮੰਗੀ ਆ। ਮਤਲਬ ਕਿ ਕੇਂਦਰ ਸਰਕਾਰ ਵੱਲੋਂ ਹਦਾਇਤ ਹੈ ਕਿ ਜਿਮ ਜਾਂ ਯੋਗਾ ਵਾਲੇ ਜਿਹੜੇ ਟ੍ਰੇਨਿੰਗ ਸੈਂਟਰ ਹੁੰਦੇ ਆ ਤੁਸੀਂ ਖੋਲ੍ਹ ਸਕਦੇ ਹੋ, ਪਰ ਇਹਨਾਂ ਨੇ ਸਲਾਹ ਮੰਗੀ ਆ। ਇਹ ਵੇਖ ਲਓ ਕਿ ਆਪ ਤੇ ਸਾਰਾ ਕੁਝ ਸਿਆਸਤ ਦੇ ਵਿੱਚ ਕਰੀ ਜਾਂਦੇ ਆ ਤੇ ਆਮ ਬੰਦੇ ਲਈ ਐਕਸਰਸਾਈਜ਼ ਕਰਨੀ ਵੀ ਮੁਹਾਲ ਆ। ਤਾਂ ਖੈਰ ਇੱਧਰ DGP ਸਾਹਿਬ ਨੇ ਜੱਜਾਂ ਨੂੰ ਅਪੀਲ ਕੀਤੀ ਆ ਕਿ ਸਾਡੀ ਬੇਨਤੀ ਆ, ਸਾਡੀ ਅਰਜ਼ੋਈ ਜੋਦੜੀ ਆ ਕਿ ਜਿਹੜੇ ਅੰਡਰ ਟਰਾਇਲ ਤੇ ਜਿਹੜੇ ਪੱਕੇ ਕੈਦੀ ਆ ਉਹਨਾਂ ਦੀਆਂ ਜਿਹੜੀਆਂ ਅੰਤਰਿਮ ਜ਼ਮਾਨਤਾਂ ਨੇ ਉਹ ਅੱਗੇ ਵਧਾ ਦਿਓ, ਐਕਸਟੈਂਡ ਕਰ ਦਿਓ। ਮਤਲਬ ਕਿ ਜਿਹੜੇ ਬਾਹਰ ਨੇ, ਕਿਉਂਕਿ ਉਹ ਬਾਹਰੋਂ ਆਉਣਗੇ। ਸਾਡੇ ਤੇ ਇੱਥੇ ਪਹਿਲਾਂ ਹੀ ਜੇਲ੍ਹ ਪ੍ਰਬੰਧਨ ਦੇ ਵਿੱਚ ਹਫੜਾ ਦਫੜੀ ਮੱਚੀ ਹੋਈ ਹੈ ਤੇ ਇਹ ਮੇਰੇ ਖਿਆਲ ਦੇ ਨਾਲ ਕਾਫੀ ਗੰਭੀਰ ਮਸਲਾ ਹੋਇਆ ਪਿਆ ਜੇਲ੍ਹ ਪ੍ਰਬੰਧਨ ਵਾਸਤੇ। ਜੀ ਜੀ ਜੀ। ਅਗਲੀ ਮਿੰਟੋ ਜੀ ਗੱਲ ਕਰੀਏ, ਕਹਿੰਦੇ ਸੇਵਾ ਵਿੱਚ ਲਗਜ਼ਰੀ ਲਾਈਫ ਵਿਵਾਦ ਦੇ ਵਿੱਚ ਗੋਲਡੀ ਤੋਂ ਬਾਅਦ ਪੁਨੀਤ ਨੇ ਹੁਣ ਸਫਾਈ ਦਿੱਤੀ ਹੈ। ਦੇਖੋ ਇਹ ਬੜਾ ਮਾਮਲਾ ਘੜੀਸਿਆ ਗਿਆ, ਜ਼ਿਆਦਾ ਬਹੁਤ ਹੀ ਜ਼ਿਆਦਾ ਖਿੱਚਿਆ ਗਿਆ ਮਸਲਾ। ਤੁਹਾਨੂੰ ਪਤਾ ਹੀ ਆ ਸੋਸ਼ਲ ਮੀਡੀਆ ਤੇ ਫਿਰ ਪਾਣੀ 'ਚ ਮਧਾਣੀ, ਲੱਸੀ 'ਚ ਪਾਣੀ ਸਭ ਪਾ ਕੇ ਵਧਾਈ ਜਾਂਦੇ ਆ। ਇਹ ਕਾਫੀ ਜ਼ਿਆਦਾ ਵੱਧ ਗਿਆ। ਖੈਰ ਚਲੋ ਮੇਰੇ ਖਿਆਲ ਦੇ ਨਾਲ ਇਹਨਾਂ ਮੁੰਡਿਆਂ ਨੂੰ ਪਹਿਲਾਂ ਹੀ ਸਫਾਈ ਦੇ ਦੇਣੀ ਚਾਹੀਦੀ ਸੀ। ਜਿਸ ਵੇਲੇ ਇਹ ਗੱਲ ਚੱਲੀ ਆ ਲਗਭਗ ਹਫ਼ਤਾ ਹੀ ਸਾਰਾ ਬੀਤ ਗਿਆ, ਵੀਕਐਂਡ ਤੇ ਚੱਲਿਆ ਸੀ ਕੰਮ ਤੇ ਵੀਕਐਂਡ ਫੇਰ ਆਉਣ ਵਾਲਾ ਆ, ਤੇ ਇਹਨਾਂ ਨੂੰ ਪਹਿਲਾਂ ਦੇ ਦੇਣਾ ਚਾਹੀਦਾ ਸੀਗਾ ਸਾਰਾ ਹਿਸਾਬ। ਤਾਂ ਮੈਂ ਤਾਂ ਕਹਿੰਦਾ ਕਿ ਦੇਖੋ ਜਦੋਂ ਤੁਸੀਂ ਲਾਈਵ ਹੋ ਕੇ ਕਰਦੇ ਹੋ, ਸੇਵਾ ਕਰਦੇ ਹੋ, ਜਨਤਕ ਤੌਰ ਤੇ ਵੀਡੀਓਜ਼ ਪਾਉਂਦੇ ਹੋ ਤੇ ਉੱਥੇ ਜੇ ਕੋਈ ਪੁੱਛਦਾ ਤੇ ਪਾ ਦਿਓ। ਪਰ ਅੱਜ ਇਹ ਮੁੰਡਾ ਬੋਲਿਆ ਜਿਹੜਾ ਪੁਨੀਤ, ਕਾਫੀ ਸਿਆਣਪ ਵਾਲੀਆਂ ਗੱਲਾਂ ਕੀਤੀਆਂ ਨੇ। ਆਖਿਆ ਇੱਕ ਤੇ ਫੈਮਿਲੀ ਬੈਕਗਰਾਊਂਡ ਸੁਣ ਲਓ ਮੇਰੀ,
कि मेरी वाइफ कनेडा ਦੇ ਵਿੱਚ ਸੈਟਲਡ ਆ, ਕਾਰੋਬਾਰੀ ਆ, ਮੇਰਾ ਭਰਾ, ਮੇਰੀ ਭਰਜਾਈ ਉਹ ਸੈਟਲਡ ਨੇ, ਫਾਰਮ ਹਾਊਸ ਨੇ, ਮੇਰਾ ਡੈਡੀ DSP ਰਿਟਾਇਰਡ ਆ, ਮੇਰਾ ਨਾਨਾ DSP ਰਿਟਾਇਰਡ ਆ, ਕੁਝ ਇਸ ਤਰ੍ਹਾਂ ਦੇ ਉਹਨੇ ਦਿੱਤੇ ਹਵਾਲੇ ਕਿ ਮੇਰੀ ਮਾਤਾ ਸਰਕਾਰੀ ਜੌਬ ਤੋਂ ਰਿਟਾਇਰਡ ਆ। ਸੋ ਕਿਸੇ ਚੀਜ਼ ਦੀ ਕਮੀ ਪੇਸ਼ੀ ਨਹੀਂ ਹੈ। ਮੈਂ ਤੇ ਕੈਨੇਡਾ ਚੋਂ ਛੱਡ ਕੇ ਸਾਰਾ ਕੁਛ ਇੱਥੇ ਆਇਆ ਵਾਂ ਸਿਰਫ ਤੇ ਸਿਰਫ ਸੇਵਾ ਕਰਨ ਲਈ। ਤੇ ਦੂਜੀ ਗੱਲ ਉਹਨੇ ਆਖੀ ਆ ਕਿ ਗੱਡੀ ਗੁੱਡੀ ਦੀ ਕੋਈ ਗੱਲ ਨਹੀਂ, ਮੈਂ ਨਵੀਂ ਲੈ ਲੂੰਗਾ। ਤੀਜੀ ਗੱਲ ਜਿਹੜੀ, ਕਿਉਂਕਿ ਦੇਖੋ ਹੁਣ ਆਪਾਂ ਉਹਦੀ ਕੋਈ ਵਕਾਲਤ ਨਹੀਂ ਕਰਨੀ, ਸਿਰਫ ਤੇ ਸਿਰਫ ਆ ਕਿ ਜੋ ਸੋਸ਼ਲ ਮੀਡੀਆ ਤੇ ਚੱਲਦਾ, ਜੋ ਉਹਨੂੰ ਕਾਊਂਟਰ ਕੀਤਾ ਗਿਆ ਉਹੀ ਦੱਸਣਾ। ਤਾਂ ਉਹ ਕਹਿੰਦਾ ਕਿ ਨਾਲ ਹੀ, ਤੇ ਦੇਖੋ ਮੈਨੂੰ ਕੋਈ ਕੰਡੀਸ਼ਨ ਦੀ ਜ਼ਰੂਰਤ ਨਹੀਂ। ਜੇ ਰਾਮਦਾਸ ਜੀ ਨੇ ਚਾਹਿਆ, ਗੁਰੂ ਰਾਮਦਾਸ ਜੀ ਨੇ ਚਾਹਿਆ, ਤਾਂ ਮੈਂ ਆਪਣੇ ਪੈਰਾਂ ਤੇ ਆਪ ਹੀ ਖੜਾ ਹੋ ਕੇ ਸੇਵਾ ਕਰ ਲੂੰਗਾ। ਇਸ ਤੋਂ ਇਲਾਵਾ ਦੂਜੀ ਗੱਲ ਜਿਹੜੀ ਉਹਨੇ ਕਹੀ ਆ, ਵੱਡੀ ਗੱਲ, ਕਿ ਜੇ ਕਿਸੇ ਨੂੰ ਭਾਈ ਕੋਈ ਸ਼ੱਕ ਸ਼ੁਬਾ, ਹਾਲਾਂਕਿ ਉਹਨੇ ਬਹੁਤ ਸਾਰੀਆਂ ਸਫਾਈਆਂ ਦਿੱਤੀਆਂ ਵੀਡੀਓ ਵਗੈਰਾ ਤੇ ਪਰ ਮੈਂ ਉਹ ਸਾਰੀ ਡੂੰਘਾਈ 'ਚ ਨਹੀਂ ਜਾਂਦਾ। ਸਾਰ ਇਹੋ ਆ, ਉਹ ਕਹਿੰਦਾ ਆ ਕਿ ਦੇਖੋ ਜੀ ਗੱਲ ਇਹ ਆ ਕਿ ਤੁਸੀਂ ਇਸ ਤਰ੍ਹਾਂ ਕਰੋ ਕਿ ਈਮੇਲ ਕਰ ਸਕਦੇ ਹੋ ਮੈਨੂੰ, ਜੇ ਕਿਸੇ ਵੀ ਸ਼ਖਸ ਨੇ ਲੈਣਾ ਵਾ ਹਿਸਾਬ ਕਿਤਾਬ, ਤਾਂ ਮੈਂ ਉਹਨੂੰ ਨਾਲ ਦੀ ਨਾਲ ਜੋ ਵੀ ਫਾਈਲ ਵਗੈਰਾ ਜੋ ਉਸ ਮਾਮਲੇ ਦੀ ਮੈਂ ਭੇਜਦਾ ਰਹੂੰਗਾ। ਤਾਂ ਇਹ ਸਾਰੀਆਂ ਚੀਜ਼ਾਂ ਉਹਨੇ ਕਹੀਆਂ। ਨਾਲ ਉਹਨੇ ਕਿਹਾ ਕਿ ਜੋ ਸਾਡੇ 'ਤੇ ਦੋਸ਼ ਲੱਗਦੇ ਆ ਕਿ ਅਸੀਂ ਨੱਚਦੇ ਗਾਉਂਦੇ ਹਾਂ, ਪਰ ਜਦੋਂ ਅਸੀਂ ਸੀਰੀਅਸ ਹੁੰਦੇ ਹਾਂ, ਅਸੀਂ ਜਾ ਕੇ ਲੋਕਾਂ ਦੇ ਘਰਾਂ 'ਚ ਰੋਂਦੇ ਹਾਂ, ਉਦੋਂ ਵੀ ਵੇਖ ਲਿਆ ਕਰੋ, ਕਦੇ ਮਨ ਦੀ ਖੁਸ਼ੀ ਆ ਜਾਂਦੀ ਆ। ਇਸ ਤੋਂ ਇਲਾਵਾ ਉਹਨੇ ਨਾਲ ਆਪਣਾ ਫੋਨ ਵੀ ਦਿਖਾਇਆ ਕਿ 1 ਮਿੰਟ ਦੇ ਵਿੱਚ ਪਤਾ ਨਹੀਂ ਕਿੰਨੀਆਂ ਕੁ ਕਾਲਾਂ ਆਈ ਜਾਂਦੀਆਂ, ਜੇ ਮੈਂ ਚੱਕਦਾ ਤੇ ਦੂਸਰੀਆਂ ਸਾਰੀਆਂ ਵੇਟਿੰਗ 'ਚ ਚਲੇ ਜਾਂਦੀਆਂ। ਸੋ ਇਹ ਸਾਰਾ ਕੁਛ ਹੈ ਜੀ। ਪਰ ਮੇਰੇ ਖਿਆਲ ਦੇ ਨਾਲ ਦੇਖੋ ਥੋੜਾ ਲੇਟ ਹੋ ਗਏ ਆ, ਸਫਾਈ ਇਹਨਾਂ ਨੂੰ ਦੇਣ ਦਾ ਹੱਕ ਆ, ਪਰ ਜਿਹੜੇ ਸਵਾਲ ਖੜੇ ਹੁੰਦੇ, ਸਵਾਲ ਇਸੇ ਚੀਜ਼ ਨੂੰ ਲੈ ਕੇ ਆ ਕਿ ਜੇ ਮੰਨ ਲਓ ਤੁਸੀਂ ਕਿਸੇ ਵੀ ਮਾਮਲੇ 'ਚ ਕਿਸੇ ਦੀ ਵੀ ਹੈਲਪ ਕਰਦੇ ਹੋ, ਤਾਂ ਉਹ ਜਿੰਨਾ ਵੀ ਪੈਸਾ ਆਉਂਦਾ ਤੁਰੰਤ ਹੈ ਜਿਹੜਾ ਉਹ ਤੁਸੀਂ ਪਾ ਦਿਓ, ਤੁਸੀਂ ਅਕਾਊਂਟੈਂਟ ਰੱਖ ਲਓ, ਤੁਹਾਨੂੰ ਕਿਹੜਾ ਕੋਈ ਰੋਕਦਾ ਹੈ। ਦੂਜੀ ਗੱਲ ਇਹ ਆ ਕਿ ਇੱਕ ਮਾਮਲੇ ਦੇ ਵਿੱਚ ਜਿੰਨੀ ਵੀ ਸੇਵਾ ਆਉਂਦੀ ਹੈ ਉਹ ਸਾਫ਼ ਹੋ ਜਾਵੇ ਕਿ ਕਿੰਨੇ ਕਿੰਨੇ ਭੇਜੀ ਇੰਨੀ ਆ ਗਈ ਬਸ ਪੈਸੇ। ਤੇ ਦੂਜੀ ਗੱਲ ਇਹ ਆ ਕਿ ਡਾਇਰੈਕਟਲੀ ਤੁਸੀਂ ਉਹਨਾਂ ਬੰਦਿਆਂ ਦਾ ਨੰਬਰ ਦੇ ਸਕਦੇ ਹੋ, ਵਿੱਚ ਤੁਸੀਂ ਆਪ ਪੈ ਸਕਦੇ ਹੋ, ਭਾਵੇਂ ਉਹਨਾਂ ਦਾ ਅਕਾਊਂਟ ਨੰਬਰ ਨਾ ਦਿਓ, ਕਈ ਵਾਰ ਪੈਸੇ ਜ਼ਿਆਦਾ ਚਲੇ ਜਾਂਦੇ ਆ। ਤੇ ਦੂਜੀ ਗੱਲ ਇਹ ਆ ਕਿ ਦੇਖੋ ਮੈਂ ਸਮਝਦਾ ਕਿ ਜਿਹੜੇ ਵਿਰੋਧੀ ਆ ਉਹਨਾਂ ਨੂੰ ਵੀ ਇੰਨਾ ਵਿਰੋਧ ਨਹੀਂ ਕਰਨਾ ਚਾਹੀਦਾ। ਇਸ ਤਰ੍ਹਾਂ ਇਹ ਆ ਕਿ ਜੇ ਕੋਈ ਬੰਦਾ ਸੱਚੇ ਦਿਲੋਂ ਕੰਮ ਕਰਦਾ, ਉਹਦਾ ਵੀ ਮਨ ਟੁੱਟਦਾ, ਉਹਦਾ ਵੀ ਹੌਸਲਾ ਟੁੱਟਦਾ। ਠੀਕ ਆ, ਵਾਜਬ ਸਵਾਲ ਕਰੋ। ਜਿਨ੍ਹਾਂ ਲੋਕਾਂ ਨੇ ਜਿਸ ਕੰਮ ਵਾਸਤੇ ਪੈਸੇ ਘੱਲੇ, ਜੇ ਉਹ ਡਾਊਟਫੁਲ ਆ ਤੇ ਉਹ ਸਾਹਮਣੇ ਆਉਣ, ਉਹਨਾਂ ਨੂੰ ਈਮੇਲ ਕਰਨ ਕਿ ਹਾਂ ਭਾਈ ਸਾਡਾ ਪੈਸਾ ਇੱਥੇ ਗਿਆ ਸੀ, ਦੱਸੋ, ਨੰਬਰ ਲੈ ਲਓ, ਕਨਫਰਮ ਕਰੋ। ਜੇ ਤੁਹਾਨੂੰ ਲੱਗਦਾ ਮਿਸਯੂਜ਼ਿੰਗ ਹੋਈ ਹੈ, ਪਰਚਾ ਕਰਾਓ ਇਹਨਾਂ ਤੇ, ਫੇਰ ਕਾਹਦਾ ਛੱਡਣਾ। ਠੀਕ ਹੈ ਨਾ, ਗੱਲ ਇਹੀ ਹੈ ਕਿ ਨਿਬੇੜਾ ਇੱਥੇ ਹੋਣਾ। ਦੂਜੀ ਗੱਲ, ਜਿਹੜਾ ਦੇਖੋ ਮੈਂ ਵਿਅਕਤੀਗਤ ਤੌਰ ਤੇ, ਨਿੱਜੀ ਤੌਰ ਤੇ ਪਿੰਡ ਰਿਹਾ, ਮੈਂ ਪਿਛਲੇ ਵੈਸੇ ਮੈਂ ਪਿੰਡ ਹੀ ਰਹਿਣਾ, ਪਰ ਟੋਟਲੀ 5-6 ਮਹੀਨੇ ਹੋ ਗਏ ਅਸੀਂ ਪਿੰਡ 'ਚ ਹੀ ਕੰਮ ਕਰਦੇ ਆ। ਤਾਂ ਮੈਂ ਜਿਹੜਾ ਇੱਕ ਤੱਤ ਕੱਢਿਆ, ਸਭ ਤੋਂ ਇਹ ਹੈ ਕਿ 63% ਪੰਜਾਬ ਪਿੰਡਾਂ 'ਚ ਰਹਿੰਦਾ। ਜੇ ਤੁਸੀਂ 5-7 ਬੰਦੇ ਇਕੱਠੇ ਹੋ ਜਾਓ ਨਾ ਪਿੰਡ ਦੇ ਵਿੱਚ, ਜਿਹੜੇ ਕਿੱਤਾਕਾਰੀ ਹੋ, ਚਾਹੇ ਤੁਸੀਂ ਖੇਤੀ ਨਾਲ ਜੁੜੇ ਹੋ, ਤੁਹਾਡੇ ਕੋਲ ਅੱਛੀ ਜਾਇਦਾਦ ਆ, ਚਲੋ ਅੱਛੀ ਖੇਤੀ ਆ, ਵਾਹਿਗੁਰੂ ਨੇ ਤੁਹਾਨੂੰ ਕੋਈ 10-20 ਕਿੱਲੇ ਜ਼ਮੀਨ ਦਿੱਤੀ ਆ, ਉਹ ਮੁੰਡੇ ਇਕੱਠੇ ਹੋ ਜਾਣ, 4 ਹੋ ਜਾਣ, ਭਾਈਵਾਨ ਚੰਗੇ, 4 ਕਿੱਤਾਕਾਰੀ ਕੋਈ ਹੋਰ ਕਾਰੋਬਾਰੀ ਹੋ ਸਕਦੇ, 4 ਕੋਈ ਮੁਲਾਜ਼ਮ ਹੋ ਸਕਦੇ ਆ, 1 ਅੱਧਾ ਵਿੱਚ NRI ਹੋ ਸਕਦਾ। ਤੁਸੀਂ ਆਪਣਾ ਗਰੁੱਪ ਬਣਾ ਲਓ। ਉਹਦੇ 'ਚ ਕੀ ਆ ਕਿ ਟ੍ਰਾਂਸਪੇਰੈਂਸੀ ਬਹੁਤ ਈਜ਼ੀ ਰਹੇਗੀ। ਤੁਸੀਂ ਕਿਸੇ ਨੂੰ ਵੀ ਕੋਈ ਕੰਮ ਕਰਨਾ ਪਹਿਲਾਂ ਤੇ ਤੁਹਾਡਾ ਏਜੰਡਾ ਤੈਅ ਹੋ ਜਾਊਗਾ। ਤੁਸੀਂ ਆਪਣੇ ਗਰੁੱਪ ਦੇ ਵਿੱਚ ਅੱਜ ਕੱਲ੍ਹ ਕੀ ਹੈ ਕਿ ਇਕੱਠਿਆਂ ਨੂੰ ਕੋਈ ਮੀਟਿੰਗ ਥੋੜ੍ਹੀ ਕਰਨੀ ਹੈ, WhatsApp ਦੇ ਵਿੱਚ ਕਰ ਲਓ ਕਿ ਹਾਂ ਭਾਈ ਆਹ ਫਲਾਣੇ ਆਪਣੇ ਪਿੰਡ ਦੇ ਵਿੱਚ ਆਹ ਕੰਮ ਕਰਨ ਵਾਲਾ, ਮਸਲਨ ਕਿ ਆਹ ਬੱਚਾ ਯਾਰ ਕਿਸੇ ਗਰੀਬ ਦਾ ਬੱਚਾ ਹੈ, ਬਿਮਾਰ ਆ, ਫਲਾਣੇ ਹਸਪਤਾਲ 'ਚ ਇਹਦਾ ਇਲਾਜ ਹੋ ਸਕਦਾ, ਇੰਨੇ ਦਾ ਹੁੰਦਾ, ਤਾਂ ਦੂਜੇ ਨੇ ਉਸੇ ਵੇਲੇ ਦੂਜੇ ਹਸਪਤਾਲ 'ਚ ਪਤਾ ਕਰਕੇ ਕਹਿ ਦੇਣਾ ਕਿ ਹਾਂ ਉੱਥੇ ਮੇਰੀ ਜਾਣ ਪਛਾਣ, ਉੱਥੇ ਇੰਨੇ 'ਚ ਹੁੰਦਾ। ਠੀਕ ਹੈ, ਔਰ ਉਸ ਤੋਂ ਬਾਅਦ ਜਿੰਨਾ ਵੀ ਫੰਡ ਰੇਜ਼ ਹੋਊਗਾ ਤੁਸੀਂ ਆਪਣੇ ਪਿੰਡ ਪੱਧਰ ਤੇ ਇਸਤੇਮਾਲ ਕਰ ਸਕਦੇ ਹੋ। ਸਾਨੂੰ ਦੇਖੋ ਸਵਾਲ ਕਰਨੇ ਚਾਹੀਦੇ ਆ, ਗਲਤ ਨਹੀਂ ਹੈ, ਪਰ ਸਾਨੂੰ ਹੱਲਾਂ ਵੱਲ ਵੀ ਲੱਭਣਾ ਚਾਹੀਦਾ, ਖੁਦ ਵੀ ਕਰਨਾ ਚਾਹੀਦਾ ਹੈ। ਬਹੁਤ ਸਾਰੇ ਪਿੰਡਾਂ ਦੇ ਵਿੱਚ, ਇੱਥੋਂ ਤੱਕ ਕਿ ਸਾਡੇ ਪਿੰਡ ਦੇ ਵਿੱਚ ਵੀ, ਮੈਂ ਤਾਂ ਹੀ ਕਰ ਰਿਹਾ ਤਜਰਬੇ ਦੇ ਆਧਾਰ ਤੇ ਗੱਲ, ਸਾਡੇ ਪਿੰਡ ਦੇ ਵਿੱਚ ਵੀ ਮੁੰਡਿਆਂ ਦਾ ਇਹ ਗਰੁੱਪ ਕਾਮਯਾਬੀ ਨਾਲ ਚੱਲਦਾ ਪਿਆ। ਔਰ ਪੰਜਾਬ ਦੇ ਐਸੇ 15-20 ਪਿੰਡ ਹੋਣੇ ਆ ਘੱਟੋ ਘੱਟ ਜਿਨ੍ਹਾਂ ਦੇ ਵਿੱਚ ਇਸ ਤਰ੍ਹਾਂ ਦੇ ਗਰੁੱਪ ਚੱਲ ਰਹੇ ਆ। ਤਾਂ ਉਹਦੇ ਵਿੱਚ ਕੀ ਆ ਕਿ ਇੱਕ ਤਾਂ ਤੁਹਾਨੂੰ ਕਿਤੋਂ ਵੀ ਹੈਲਪ ਲੈਣ ਦੀ ਲੋੜ ਨਹੀਂ, ਇੰਨੇ ਕੁ ਮਹੀਨੇ ਕੁ ਬਾਅਦ ਜਦੋਂ ਸੱਚਾ ਸਤਿਗੁਰ ਦਿੰਦਾ, ਤਨਖਾਹ ਰਿਜ਼ਕ ਦਿੰਦਾ, ਥੋੜਾ ਬਹੁਤਾ ਦਸਵੰਧ ਨਿਕਲ ਜਾਂਦਾ। ਦੂਜੀ ਚੀਜ਼ ਇਹ ਆ ਕਿ ਜਦੋਂ ਕੋਈ ਫਸਲਬਾੜੀ ਆਉਂਦੀ ਹੈ, ਜ਼ਿਮੀਂਦਾਰ ਜਿਹੜੇ ਹੁੰਦੇ ਨਾਲ ਉਹ ਵੀ ਦਸਵੰਧ ਕੱਢ ਦਿੰਦੇ ਆ। ਤੇ ਇਹਦੇ ਨਾਲ ਕੀ ਕਿ ਬੜਾ ਈਜ਼ੀਲੀ ਤੁਸੀਂ ਆਪਣੇ ਪਿੰਡ ਦੇ ਵਿੱਚ 4-5 ਕੋਈ ਲੋੜਵੰਦ ਆ, ਉਹਨਾਂ ਦੀ ਕਿਸੇ ਦੀ ਐਜੂਕੇਸ਼ਨ ਸਪਾਂਸਰ ਕਰਨੀ ਉਹ ਕਰ ਸਕਦੇ ਹੋ, ਕਿਸੇ ਬਿਮਾਰ ਨੂੰ ਕੋਈ ਦਵਾਈ ਪਹੁੰਚਾਉਣੀ ਉਹ ਤੁਸੀਂ ਪਹੁੰਚਾ ਸਕਦੇ ਹੋ।
ਛੋਟੇ ਮੋਟੇ ਕੰਮ ਕਰ ਸਕਦੇ ਹੋ। ਸੋ ਪਿੰਡ ਪੱਧਰ ਤੇ ਸਾਨੂੰ ਸਵਾਲ ਤੇ ਕਰਨੇ ਚਾਹੀਦੇ, ਠੀਕ ਹੈ ਤੁਸੀਂ ਕਰੀ ਚਲੋ, ਕੋਈ ਪ੍ਰੋਬਲਮ ਨਹੀਂ, ਪਰ ਜਿਹੜੇ ਕੁਝ ਕਰਨ ਵਾਲੇ ਕੰਮ ਹੈ ਉਹ ਵੀ ਤੇ ਕਰਕੇ ਦਿਖਾਓ ਨਾ। ਇਹ ਪਨੀਤ ਹੋਰੀ ਗੋਲਡੀ ਹੋਰੀ ਜ਼ਰੂਰੀ ਥੋੜਾ ਕਿ ਇਹ ਤੈਅ ਕੀਤੇ ਆ, ਜੀ ਇਹ ਇਹਨਾਂ ਦੀ ਕੋਈ ਮੋਹਰ ਥੋੜੀ ਲੱਗੀ ਹੈ। ਤੁਸੀਂ ਵੀ ਬਣ ਸਕਦੇ ਹੋ, ਬੜੋ ਆਪੋ ਆਪਣੇ ਪਿੰਡ ਲਈ ਗੋਲਡੀ ਪਨੀਤ, ਕੀ ਹੋਇਆ ਤੁਹਾਨੂੰ? ਬਿਲਕੁਲ ਜੀ। ਅਗਲੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਵੀਰਪਾਲ ਕੌਰ ਤੇ ਕਾਰਵਾਈ ਕਰਾਉਣ ਲਈ ਅਕਾਲੀ ਦਲ ਦੇ ਆਗੂਆਂ ਵੱਲੋਂ ਥਾਣਾ ਮੁਖੀਆਂ ਨੂੰ ਮੰਗ ਪੱਤਰ। ਹਾਂਜੀ ਦੇਖੋ, ਥਾਣਾ ਮੁਖੀਆਂ ਨੂੰ ਜਿਹੜਾ ਇਹਨਾਂ ਨੇ ਮੰਗ ਪੱਤਰ ਦਿੱਤਾ ਵਾ, ਉਹਦੇ ਵਿੱਚ ਇਹੋ ਆ ਕਿ ਵੀਰਪਾਲ ਕੌਰ ਇਨਸਾਨ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਪਰ ਦੇਖੋ ਗੱਲ ਇਹ ਆ ਕਿ ਜਿਹੜੀ ਵੀਰਪਾਲ ਕੌਰ ਇਨਸਾਨ ਜੋ ਬੋਲ ਕੇ ਗਈ ਆ ਡੇਰੇ ਨੇ, ਉਹਦੇ ਨਾਲ ਤਾਲੁਕਾ ਬਿਲਕੁਲ ਹੀ ਤੋੜਿਆ, ਤਾਲੁਕਾ ਤੋੜ ਕੇ ਕਿਹਾ ਕਿ ਸਾਥੋਂ ਇਹ ਭਾਈ ਬਾਹਰ ਆ, ਸਾਡੇ ਨਾਲ ਕੋਈ ਸੰਪਰਕ ਨਹੀਂ ਹੈ। ਉਸ ਤੋਂ ਬਾਅਦ ਅਕਾਲੀ ਥੋੜੇ ਹਮਲਾਵਰ ਹੋਏ ਆ। ਅਕਾਲੀਆਂ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਖੁਦ ਜਾ ਕੇ ਸ਼ਿਕਾਇਤ ਦਿੱਤੀ ਆ। ਮਤਲਬ ਕੀ ਸੀਗਾ ਕਿ ਜਦੋਂ ਡਿਬੇਟ ਹੋਈ, ਉਸ ਡਿਬੇਟ ਦੇ ਵਿੱਚ ਚਲੋ ਜੋ ਕੁਛ ਵਾਪਰਿਆ ਸਭ ਨੂੰ ਪਤਾ ਹੀ ਆ। ਪੋਸ਼ਾਕ ਦਾ ਰੌਲਾ ਪਿਆ, ਉਹ ਸ਼ਸ਼ੀਕਾਂਤ ਨੂੰ ਕੋਟ ਕੀਤਾ, ਬੀਬੀ ਨੇ ਸ਼ਸ਼ੀਕਾਂਤ ਆਪਣੇ ਬਿਆਨ ਤੇ ਨਹੀਂ ਟਿਕੇ, ਤਾਂ ਅਕਾਲੀਆਂ ਕੋਲ ਇੱਕ ਮੌਕਾ ਹੋਰ ਮਿਲ ਗਿਆ, ਬਣ ਗਿਆ ਕਿ ਉੱਥੇ ਅਕਾਲੀਆਂ ਦਾ ਕੋਈ ਪੱਖ ਰੱਖਣ ਵਾਲਾ ਨਹੀਂ ਸੀ ਸੱਦਿਆ ਗਿਆ, ਤਾਂ ਅਕਾਲੀਆਂ ਨੇ ਚੈਨਲ ਵੀ ਘੇਰ ਲਿਆ, ਵੀਰਪਾਲ ਕੌਰ ਇਨਸਾਨ ਨੂੰ ਵੀ ਘੇਰ ਲਿਆ। ਸੋ ਮੁਸ਼ਕਿਲ ਫਸ ਗਈ, ਇਹਨਾਂ ਦੋਨਾਂ ਧਿਰਾਂ ਲਈ ਮੁਸ਼ਕਿਲ ਹੋ ਗਈ। ਤਾਂ ਫਿਰ ਬਾਅਦ ਦੇ ਵਿੱਚ ਦੋਹਾਂ ਹੀ ਧਿਰਾਂ ਨੂੰ ਕਿਤੇ ਨਾ ਕਿਤੇ ਝੁਕਣਾ ਪੈਣਾ ਸੀਗਾ। ਤਾਂ ਵੀਰਪਾਲ ਕੌਰ ਇਨਸਾਨ ਨੇ ਜਿਹੜਾ ਮਾਫੀਨਾਮਾ ਭੇਜਿਆ, ਉਹਦੇ ਵਿੱਚ ਉਹਨੇ ਇਹ ਗੱਲ ਲਿਖੀ ਕਿ ਸਾਡੇ ਲਈ ਇਹ ਜਿਹੜਾ ਗੁਰੂ ਨਾਨਕ ਸਮਾਨ ਹੈ ਜਾਂ ਗੁਰੂ ਗੋਬਿੰਦ ਸਿੰਘ ਸਮਾਨ ਹੈ, ਦੇਖੋ ਇਹ ਅਕਾਲੀ ਦੋਸ਼ ਲਾ ਰਹੇ, ਮੈਂ ਨਹੀਂ ਪੜ੍ਹਿਆ, ਮਾਫ ਕਰਨਾ, ਮੈਂ ਉਹਨੂੰ ਪੜ੍ਹਿਆ ਨਹੀਂ, ਮੈਂ ਉਹਨਾਂ ਨੂੰ ਕੋਟ ਕਰ ਰਿਹਾ ਜੋ ਆਪਣੀ ਉਹ ਸ਼ਿਕਾਇਤ ਦੇ ਵਿੱਚ ਕਹਿ ਰਹੇ ਆ। ਤਾਂ ਉਸ ਤੋਂ ਬਾਅਦ ਹੁਣ ਉਹ ਮਾਮਲਾ ਦਰਜ ਕਰਵਾ ਰਹੇ ਆ। ਉਸ ਤਰ੍ਹਾਂ ਤੇ ਦੇਖੋ, ਜੇ ਗੱਲ ਆਪਾਂ ਕਰੀਏ, ਜੇ ਆਪਾਂ ਕਹਿੰਦੇ ਹਾਂ ਕਿ ਅਕਾਲੀਆਂ ਦੇ ਵੇਲੇ ਭਾਈ ਆ ਹੋਇਆ, ਇਹਨਾਂ ਨੇ ਵੀ ਸਾਂਗ ਲਾਈ ਸੀ ਡੇਰੇ ਵਾਲਿਆਂ ਨੇ, ਗੁਰੂ ਸਾਹਿਬ ਦੀ, ਡੇਰਾ ਮੁਖੀ ਨੇ ਖਾਸ ਤੌਰ ਤੇ, ਉਸ ਤੋਂ ਬਾਅਦ ਇਹਨਾਂ ਦਾ ਮਾਮਲਾ ਨਿਪਟਾ ਦਿੱਤਾ ਗਿਆ, ਹਨਾ। ਆਪਾਂ ਕਹਿੰਦੇ ਹਾਂ ਕਿ ਉਹ ਮਾਮਲਾ ਖੁੱਲਣਾ ਚਾਹੀਦਾ, ਉਹਨੂੰ ਉਸ ਮਾਮਲੇ 'ਚ ਵੀ ਸਜ਼ਾ ਹੋਣੀ ਚਾਹੀਦੀ ਆ। ਤੇ ਜੇ ਇਸ ਤਰ੍ਹਾਂ ਕੋਈ ਤੁਲਨਾ ਕਰਦਾ, ਫਿਰ ਮਾਮਲਾ ਤੇ ਵੀ ਉਹੀ ਜੇ ਬਣਦਾ ਹੈ ਨਾ, ਤੇ ਫਿਰ ਮਾਮਲਾ ਵੀਰਪਾਲ ਕੌਰ ਇਨਸਾਨ ਤੇ ਦਰਜ ਕਿਉਂ ਨਹੀਂ ਹੁੰਦਾ? ਤਾਂ ਮੇਰੇ ਖਿਆਲ ਦੇ ਨਾਲ ਕਾਂਗਰਸ ਜਿਹੜੀ ਉਹ ਚਾਹੁੰਦੀ ਆ ਕਿ ਵੀਰਪਾਲ ਕੌਰ ਇਨਸਾਨ ਨੂੰ ਥੋੜਾ ਜਿਹਾ ਖੁੱਲਾ ਰਸਤਾ ਦਿੱਤਾ ਜਾਵੇ ਅਕਾਲੀਆਂ ਦੇ ਖਿਲਾਫ। ਪਰ ਅਕਾਲੀ ਇਸ ਗੱਲ ਤੋਂ ਵਾਕਫ ਆ ਕਿ ਜੇ ਬੀਬੀ ਨੂੰ ਖੁੱਲਾ ਰਸਤਾ ਮਿਲ ਗਿਆ, ਕੱਲ ਨੂੰ ਉਹ ਚੈਨਲਾਂ ਤੇ ਫੇਰ ਆਉਣ ਲੱਗ ਪਈ, ਉਹਦੀਆਂ ਆਡੀਓ ਕਲਿੱਪਾਂ ਜਾਂ ਵੀਡੀਓ ਕਲਿੱਪਾਂ ਸ਼ੇਅਰ ਹੋਣ ਲੱਗੀਆਂ, ਵਾਇਰਲ ਹੋਣ ਲੱਗੀਆਂ, ਤੇ ਗਾਂ 2022 ਦੇ ਇਲੈਕਸ਼ਨ ਦੇ ਵਿੱਚ ਸਾਡਾ ਇੱਕ ਹੋਰ ਡੈਮੇਜ ਹੋ ਸਕਦਾ। ਸੋ ਇਸ ਕਰਕੇ ਅਕਾਲੀ ਜਿਹੜੇ ਆ ਉਹ ਜਿਵੇਂ ਆਪਾਂ ਕਹਿੰਦੇ ਨਾ ਅੱਗਾ ਵੱਲਣ ਵਾਲੀ ਰਣਨੀਤੀ ਆ। ਸੋ ਜਿਵੇਂ ਕਹਿ ਸਕਦੇ ਹਾਂ ਆਪਾਂ ਕਿ ਇਸ ਵੇਲੇ ਦਾ ਜਿਹੜਾ ਰਾਜਨੀਤਿਕ ਦ੍ਰਿਸ਼ਾਂਤ ਆ ਨਾ, ਉਹ ਇਹੋ ਹੀ ਦੱਸਦਾ ਆ ਕਿ ਜਿਹੜਾ ਆਉਣ ਵਾਲਾ ਇਲੈਕਸ਼ਨ ਆ ਤਕਰੀਬਨ ਵਿਕਾਸ ਤੇ ਜਿਹੜਾ ਉਹ ਨਹੀਂ ਲੜਿਆ ਜਾਏਗਾ, ਇਹੋ ਜਿਹੇ ਮੁੱਦਿਆਂ ਤੇ ਹੀ ਲੜਿਆ ਜਾਏਗਾ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ ਸਪਲੀ ਜਦੋਂ ਰਹਿ ਜਾਂਦੀ ਆ, ਪੜ੍ਹਾਈ ਦੇ ਵਿੱਚੋਂ ਪੇਪਰ ਪਾਸ ਨਹੀਂ ਹੁੰਦਾ ਇੱਕ ਸਬਜੈਕਟ, ਤੇ ਸਪਲੀ ਆ ਜਾਂਦੀ ਹੈ, ਤੇ ਕਹਿੰਦੇ ਉਹ ਆਉਣ ਦੇ ਉੱਤੇ ਪਿਓ ਨੇ ਮੁੰਡੇ ਨੂੰ ਜਿਹੜਾ ਨੌਜਵਾਨ ਨੂੰ ਡਾਂਟਿਆ, ਤੇ ਗੁੱਸੇ 'ਚ ਆਏ ਨੌਜਵਾਨ ਨੇ ਲਾਇਸੈਂਸੀ ਰਿਵਾਲਵਰ ਦੇ ਨਾਲ ਖੁਦ ਨੂੰ ਹੀ ਗੋਲੀ ਮਾਰ ਲਈ। ਹਾਂਜੀ ਦੇਖੋ, ਇਹ ਗੱਲ ਆ ਕਿ ਜਲੰਧਰ ਦੇ ਵਿੱਚ RSS ਦਾ ਹੀ ਕੋਈ ਆਗੂ ਸੀਗਾ, ਜਾਂ ਕਿ ਮੈਡੀਕਲ ਲਾਈਨ ਦੇ ਵਿੱਚ ਸੀਗਾ, ਉਹਦੇ ਪੁੱਤਰ ਦੀ ਸਪਲੀ ਆ ਗਈ। ਜਿਸ ਤਰ੍ਹਾਂ ਤੁਸੀਂ ਦੱਸਿਆ, ਸਪਲੀ ਦਾ ਮਤਲਬ ਕੀ ਹੁਣ ਆ ਗਈ, ਤੇ ਪਹਿਲਾਂ ਸੁਣਦੇ ਨੇ ਕੰਪਾਰਟਮੈਂਟ ਆ ਗਈ ਆ, ਚਲੋ ਇਹ ਅੱਜ ਕੱਲ੍ਹ ਪੜ੍ਹਾਈਆਂ ਬਦਲ ਗਈਆਂ, ਸਪਲੀ ਹੁੰਦੀ ਆ, ਤਾਂ ਉਹ ਜਿਹੜੀ ਸਪਲੀ ਆ ਗਈ, ਪੇਪਰ ਰਹਿ ਗਿਆ ਕਿਸੇ ਸਮੈਸਟਰ ਦਾ, ਤੇ ਉਹਦੇ ਵਿੱਚ ਉਹਦੇ ਬਾਪ ਨੇ ਡਾਂਟਿਆ, ਕਿਤੇ ਮੋਬਾਈਲ ਮੋਬੂਲ ਖੋਲਿਆ, ਕੁਛ ਮੀਡੀਆ ਆਊਟਲੈਟ ਤੇ ਲਿਖਦੇ ਆ ਕਿ ਮੋਬਾਈਲ ਮੋਬੂਲ ਮੁੰਡੇ ਤੋਂ ਖੋਇਆ, ਮੁੰਡਾ ਗੱਭਰੂ ਸੀਗਾ, ਗੁੱਸਾ ਕਰ ਗਿਆ, ਤੇ ਉਹਨੇ ਜਾ ਕੇ ਪਿਓ ਦੇ ਅਸਲੀ ਲਾਇਸੈਂਸ ਦੇ ਨਾਲ ਆਪਣੇ ਆਪ ਨੂੰ ਸ਼ੂਟ ਕਰ ਲਿਆ, ਗੋਲੀ ਮਾਰਦੀ ਆ। ਹੁਣ ਦੋ ਗਲਤੀਆਂ ਨੇ, ਦੇਖੋ ਚਲੋ ਗਲਤੀਆਂ ਕੱਢਣੀਆਂ ਨਹੀਂ ਚਾਹੀਦੀਆਂ, ਜਿਹੜਾ ਬਾਪ ਹੈ ਇਸ ਵੇਲੇ ਸਭ ਕੁਛ ਹਾਰ ਚੁੱਕਾ, ਸੰਸਾਰ ਹੀ ਹਾਰ ਗਿਆ, ਉਹਦੇ ਵਿੱਚ ਗਲਤੀਆਂ ਨਹੀਂ ਕਰ ਸਕਦੇ, ਪਰ ਅਸੀਂ ਕਈ ਵਾਰ ਨਾਲ ਕਰ ਜਾਂਦੇ ਹਾਂ ਗੁੱਸੇ ਦੇ ਵਿੱਚ, ਕਿਉਂਕਿ ਇੱਕ ਤੇ ਸਾਨੂੰ ਬੱਚਿਆਂ ਨੂੰ ਮਸ਼ੀਨ ਨਹੀਂ ਬਣਾਉਣਾ ਚਾਹੀਦਾ। ਅਸੀਂ ਇੰਨਾ ਜ਼ਿਆਦਾ ਦਬਾਅ ਪਾਉਂਦੇ ਹਾਂ ਨਾ, ਸੱਚੀਓ ਹੁਣ ਆਨਲਾਈਨ ਐਜੂਕੇਸ਼ਨ ਨਿੱਕੇ ਭੋਰਾ ਬਾਲ, ਕੋਈ UKG LKG, ਮੈਨੂੰ ਤੇ ਨਾਂ ਨਹੀਂ ਆਉਂਦੇ ਕਿਹੜੇ KG ਆ, ਕੋਈ ਫਸਟ ਵਾਲਾ, ਉਹਨਾਂ ਨੂੰ ਦੱਬ ਕੇ ਫੋਨਾਂ ਦੇ ਅੱਗੇ ਘੰਟਾ ਵਿਚਾਰੇ ਅੱਖ ਨਹੀਂ ਝਪਕਦੇ, ਵੈਸੇ ਗੇਮ ਤਾਂ ਖੇਡੀ ਜਾਂਦੇ ਆ, ਪਰ ਉਹ ਕਲਾਸ ਦਾ ਪ੍ਰੈਸ਼ਰ, ਫਿਰ 10 ਮਿੰਟ ਵਿਹਲੇ ਹੋਏ ਫਿਰ ਫੋਨ ਦੇ ਅੱਗੇ, ਦੇਖੋ ਕਿਸ ਤਰ੍ਹਾਂ ਦੀ ਪੜ੍ਹਾਈ ਹੈ। ਹਾਲਾਂਕਿ ਨਵੀਂ ਸਿੱਖਿਆ ਨੀਤੀ ਦੇ ਵਿੱਚ ਇੱਕ ਚੀਜ਼ ਮੈਨੂੰ ਅੱਛੀ ਲੱਗੀ, ਕੱਲ ਤੁਸੀਂ ਸਵਾਲ ਕੀਤਾ ਸੀਗਾ
ਕੇ ਵਿਸ਼ੇ ਮਨ ਭਾਉਂਦੇ ਤੁਸੀਂ ਚੁਣ ਸਕਦੇ ਹੋ। ਆਰਟ ਕਮਰਸ ਵਾਲਾ ਕੰਮ ਹੈ ਜਿਹੜਾ ਸਭ ਫਰਕ ਕਰ ਦਿੱਤਾ, ਜਿਵੇਂ ਤੁਹਾਡੇ ਸਾਡੇ ਬਾਹਰਲੇ ਮੁਲਕਾਂ 'ਚ ਚੱਲਦਾ। ਇਹ ਅੱਛੀ ਚੀਜ਼ ਲੱਗੀ ਆ ਕਿ ਇੱਕ ਵਿਸ਼ੇ ਨਾਲ ਤੁਸੀਂ ਬੰਨੇ ਨਹੀਂ ਰਹੋ, ਇਹ ਮੈਨੂੰ ਚੰਗੀ ਚੀਜ਼ ਲੱਗੀ ਆ। ਬਾਕੀ ਤਾਂ ਸਭ ਕੁਛ ਇਹ ਕਹਿ ਸਕਦੇ ਆ ਜੋ ਮੈਂ 10 ਸਾਲ ਕੱਢਿਆ ਕਹਾਣੀ ਦਾ ਕਿ ਉਹਦਾ ਵੀ ਕਾਰੋਬਾਰੀਕਰਨ ਕਰ ਦਿੱਤਾ ਗਿਆ, ਖੁੱਲ੍ਹ ਕੇ ਕਹਿ ਦਿੰਦੇ ਨਿੱਜੀਕਰਨ ਵਧਾਵਾ ਦਿੱਤਾ ਗਿਆ ਜਿਹਨੂੰ ਕਿ ਮੈਂ ਪੜ੍ਹ ਸਕਿਆ। ਤਾਂ ਖੈਰ ਦੇਖੋ ਇਹ ਸਾਡੇ ਵਿੱਚ ਕਿਤੇ ਨਾ ਕਿਤੇ ਘਾਟ ਆ ਕਿ ਅਸੀਂ ਬਸ ਟਾਰਗੇਟ ਦੇ ਦੇਣਾ ਬੱਚੇ ਨੂੰ ਕਿ ਹਾਂ ਬਈ ਤੋਰਿਆ ਤੂੰ ਆਈਲੈਟਸ ਕਰਨਾ ਤੇ ਇੰਨੇ ਬੈਂਡ ਲੈਣੇ ਆ, ਇਸ ਕਲਾਸ 'ਚੋਂ ਇੰਨੇ ਨੰਬਰ ਲੈਣੇ। ਯਾਰ ਬੱਚਾ ਇੱਕੋ ਜਿਹਾ ਨਹੀਂ ਹੁੰਦਾ, ਹਰੇਕ ਬੱਚੇ ਦਾ ਮਾਇੰਡ ਤੁਹਾਨੂੰ ਪਤਾ ਹੀ ਆ, ਕੋਈ ਮੇਰੇ ਵਰਗਾ ਨਲਾਇਕ ਵੀ ਹੋ ਸਕਦਾ, ਕੋਈ ਤੁਹਾਡੇ ਵਰਗਾ ਇੰਟੈਲੀਜੈਂਟ ਵੀ ਹੋ ਸਕਦਾ। ਸੋ ਇਹ ਚੀਜ਼ ਦਾ ਸਾਨੂੰ ਸੋਚਣਾ ਚਾਹੀਦਾ, ਵਿਚਾਰਨਾ ਚਾਹੀਦਾ ਕਿ ਬੱਚੇ ਤੇ ਜੇ ਅਸੀਂ ਬੋਝ ਪਾਵਾਂਗੇ ਤਾਂ ਕਿਤੇ ਨਾ ਕਿਤੇ ਨੁਕਸਾਨ ਹੋ ਸਕਦਾ, ਬੱਚੇ ਦਾ ਵੀ ਹੋ ਸਕਦਾ ਤੇ ਜਿਸ ਤਰ੍ਹਾਂ ਹੁਣ ਘਰ ਦਾ ਹੀ ਹੋ ਗਿਆ ਇਹਦਾ ਵੀ ਹੋ ਸਕਦਾ। ਸੋ ਦੂਜੀ ਗਲਤੀ ਜਿਹੜੀ ਆ ਉਹ ਅਸੀਂ ਇਹ ਕਰਦੇ ਹਾਂ ਕਿ ਲਾਇਸੈਂਸ ਦੀ ਅਸਲਾ, ਮੈਂ ਇਸ ਪਰਿਵਾਰ ਦੀ ਨਹੀਂ ਗੱਲ ਕਰੂੰਗਾ, ਮਾਫ਼ ਕਰਨਾ, ਸਵਾਲ ਜਿਹੜੇ ਕਰਨੇ ਪੈ ਰਹੇ, ਮੇਰਾ ਦਿਲ ਦੁਖਦਾ ਵਾ, ਬੱਚਾ ਕਿਸੇ ਦਾ ਵੀ ਚਲੇ ਜਾਣਾ ਬਹੁਤ ਮਾੜੀ ਗੱਲ ਆ। ਗੱਲ ਇਹ ਆ ਕਿ ਅਸੀਂ ਗਲਤੀਆਂ ਕਿਉਂ ਕਰਦੇ ਹਾਂ? ਜਦੋਂ ਸਾਡੇ ਘਰ 'ਚ ਬਾਲ ਹੁੰਦੇ ਆ, ਬਾਲ ਵੱਡੇ ਹੁੰਦੇ ਆ, ਤਾਂ ਸਾਨੂੰ ਆਪਣਾ ਅਸਲਾ ਸਾਂਭਣਾ ਚਾਹੀਦਾ। ਇਹ ਪਹਿਲੀ ਘਟਨਾ ਨਹੀਂ ਹੈ। ਮੈਨੂੰ ਯਾਦ ਆ ਇੱਕ ਮੁੰਡਾ ਸੀਗਾ, ਉਹ ਜਦੋਂ ਉਹਦਾ ਪਾਪਾ ਗਿਆ ਚਲਾ ਬਾਹਰ ਤੇ ਉਹਨੇ ਪਿਸਟਲ ਕੱਢ ਕੇ ਸੈਲਫੀ ਲੈਣ ਦਾ ਯਤਨ ਕੀਤਾ। ਹੁਣ ਤੁਹਾਨੂੰ ਪਤਾ ਇੱਕ ਬਾਂਹ ਦੇ ਨਾਲ ਹਨਾ ਉਹ ਲੰਬੀ ਕਰਦਾ ਬੰਦਾ ਸੈਲਫੀ ਵਾਸਤੇ, ਤੇ ਦੂਜਾ ਉਹਨੇ ਐਕਨ ਪੱਟੀ ਤੇ ਰੱਖਿਆ ਸੀਗਾ ਪੋਜ਼ ਬਣਾਉਣ ਵਾਸਤੇ, ਉਹ ਖਿੱਚ ਪਈ ਤੇ ਘੋੜਾ ਨੱਪਿਆ ਕੇ ਮੁੰਡਾ ਥਾਂ ਮਰ ਗਿਆ। ਪਰ ਉੱਥੇ ਹੁਣ ਕਸੂਰ ਚਲੋ ਮੁੰਡੇ ਦਾ ਬੱਚੇ ਦਾ ਹੈਗਾ ਹੀ ਆ, ਪਰ ਬਾਪ ਨੇ ਜਿੰਨੇ ਜਿੰਦਰਾ ਹੀ ਨਹੀਂ ਲਾਇਆ ਪਿਸਤੌਲ ਨੂੰ, ਉਹਦਾ ਵੀ ਤਾਂ ਕਸੂਰ ਆਪਾਂ ਕਵਾਂਗੇ ਨਾ ਕਿ ਬੱਚਾ ਤੇ ਯਾਰ ਕੋਈ ਕੁਛ ਵੀ ਕਰ ਸਕਦਾ, ਪੰਗੇ ਲੈ ਸਕਦਾ। ਤੇ ਇਸੇ ਤਰ੍ਹਾਂ ਇਹ ਮੈਨੂੰ ਯਾਦ ਆ ਘਟਨਾਵਾਂ ਮੈਨੂੰ ਚੇਤੇ ਰਹਿ ਜਾਂਦੀਆਂ, ਵੈਸੇ ਤੇ ਮੈਂ ਨਿੱਜੀ ਜ਼ਿੰਦਗੀ 'ਚ ਬਹੁਤ ਭੁਲੱਕੜ ਆ। ਇਸੇ ਤਰ੍ਹਾਂ ਮੋਗੇ ਦੇ ਵਿੱਚ +2 'ਚ ਕੁੜੀ ਨੂੰ ਘੱਟ ਨੰਬਰ ਆਏ ਤੇ ਘਰ ਵਾਲੇ ਕਿਤੇ ਬਾਹਰ ਗਏ ਸੀ, ਉਹਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਸੋ ਇੱਕ ਦਬਾਅ ਰਹਿੰਦਾ ਬੱਚੇ ਤੇ, ਦਬਾਅ ਪਹਿਲਾਂ ਹੀ ਰਹਿੰਦਾ। ਤੇ ਦੂਜਾ ਅਸੀਂ ਇਹੋ ਜਿਹਾ ਮੌਕਾ ਨਾ ਦਈਏ ਕਿ ਜਦੋਂ ਬੱਚਾ ਸਟ੍ਰੈਸ ਦੇ ਵਿੱਚ ਅਸੀਂ ਉਹਨੂੰ ਇਕੱਲਾ ਹੀ ਨਾ ਛੱਡੀਏ ਜਾਂ ਅਸਲਾ ਇਸ ਤਰ੍ਹਾਂ ਖੁੱਲਾ ਨਾ ਛੱਡੀਏ। ਸਾਡੀਆਂ ਜ਼ਿੰਮੇਵਾਰੀਆਂ ਬਣਦੀਆਂ, ਸਾਨੂੰ ਬੱਚਿਆਂ ਨੂੰ ਮਸ਼ੀਨਾਂ ਨਹੀਂ ਬਣਾਉਣਾ ਚਾਹੀਦਾ। ਨਹੀਂ ਪੜ੍ਹਦਾ ਬੱਚਾ ਹੋ ਸਕਦਾ ਕੱਲ੍ਹ ਨੂੰ ਬਹੁਤ ਵੱਡਾ ਆਰਟਿਸਟ ਬਣ ਜਾਵੇ, ਜੇ ਉਹਦੇ ਤੋਂ 10ਵੀਂ ਨਾ ਹੋਊਗੀ ਹੋ ਸਕਦਾ ਬਹੁਤ ਵੱਡਾ ਦੁਨੀਆ ਦਾ ਕੋਈ ਪੇਂਟਰ ਬਣ ਜਾਵੇ। ਇਹ ਚੀਜ਼ਾਂ ਅਸੀਂ ਸੋਚਦੇ ਹੀ ਨਹੀਂ। ਜੀ ਜੀ ਬਿਲਕੁਲ। ਅਤੇ ਸਿੱਖਿਆ ਨੀਤੀ ਦੇ ਬਾਰੇ ਮਾੜਾ ਜਿਹਾ ਫਿਰ ਮਿੰਟੂ ਜੀ ਦੱਸ ਹੀ ਦਿਓ, ਜਿੰਨਾ ਕਿ ਵੀ ਤੁਸੀਂ ਪੜ੍ਹਨ ਦੇ ਵਿੱਚ ਕਾਮਯਾਬ ਰਹੇ ਆ, ਵੀ ਕੀ ਤਬਦੀਲੀਆਂ ਦੇ ਬਾਰੇ ਇਹਨਾਂ ਨੇ ਗੱਲ ਕੀਤੀ ਹੈਗੀ ਹੈ। ਹਾਂਜੀ, ਉਹਦੇ ਵਿੱਚ ਦੇਖੋ ਜਿੱਦਾਂ ਹੁਣ ਕਹਿ ਲਓ ਕਿ ਆਟੋਨੋਮੀ ਦਿੱਤੀ ਕਾਲਜਾਂ ਨੇ, ਸੰਖੇਪ ਦੇ ਵਿੱਚ ਮੈਂ ਕਹਿ ਦਿੰਦਾ ਕਿ ਭਾਈ ਤੁਸੀਂ ਆਪ ਹੀ ਕਰਨਾ ਸਾਰਾ ਕੁਛ, ਅਸੀਂ ਨਹੀਂ ਕਰਾਂਗੇ। ਦੂਜੀ ਚੀਜ਼ ਇਹ ਆ ਕਿ ਜਿਹੜੀਆਂ ਯੂਨੀਅਨ ਨੇ ਉਹਨਾਂ ਨੂੰ ਵੀ ਆਪਣੇ ਪੈਰਾਂ ਤੇ ਕਰ ਦਿੱਤਾ, ਜਿਵੇਂ JNU ਹੈ, JNU ਨੂੰ ਵੀ ਕਹਿ ਦਿੱਤਾ ਕਿ ਗਵਰਨਰ ਬਾਡੀ ਬਣਾ ਲਓ, ਤੁਸੀਂ ਆਪ ਹੀ ਆਪਣਾ ਜਾਨੀ ਸਰਕਾਰ ਖਾਤਿਆਂ। ਹੁਣ ਇਹਦੇ 'ਚ ਕੀ ਆ ਕਿ ਬਾਹਰਲੀਆਂ ਯੂਨੀਵਰਸਿਟੀਆਂ ਨੂੰ ਖੁੱਲ੍ਹ ਦੇਤੀ ਕਿ ਤੁਸੀਂ ਆਓ, ਬਾਹਰਲੀਆਂ ਯੂਨੀਵਰਸਿਟੀਆਂ ਵੀ ਆਉਣਗੀਆਂ ਤਾਂ ਉਹਨਾਂ ਦੀ ਸਿੱਖਿਆ ਐਜੂਕੇਸ਼ਨ ਜਿਹੜੀ ਆ ਉਹ ਠੀਕ ਆ, ਕੁਆਲਿਟੀ ਦੀ ਤਾਂ ਹੋਏਗੀ ਪਰ ਮਹਿੰਗੀ ਹੋਏਗੀ। ਇਸ ਤੋਂ ਇਲਾਵਾ ਕੁਛ ਚੀਜ਼ਾਂ ਇਹਨਾਂ ਨੇ ਟਾਰਗੇਟ ਦੇ ਰੂਪ 'ਚ ਰੱਖੀਆਂ ਕਿ ਜਿਹੜੀ ਸਾਡੀ ਹਾਇਰ ਐਜੂਕੇਸ਼ਨ ਤੱਕ ਪਹੁੰਚਦੀ ਹੈ ਪਨੀਰੀ, ਉਹ ਇਸ ਵੇਲੇ 26% ਆ, 2035 ਤੱਕ ਅਸੀਂ 50% ਆਲਮੋਸਟ ਦੁੱਗਣੀ ਕਰਾਂਗੇ। ਤੇ 2 ਕਰੋੜ ਬੱਚੇ ਆ ਜਿਹੜੇ ਉਹ ਅਸੀਂ ਹੋਰ ਸਕੂਲਾਂ 'ਚ ਵਧਾਵਾਂਗੇ। ਪਰ 1 ਲੱਖ ਸਕੂਲ ਸਾਡਾ ਇਸ ਤਰ੍ਹਾਂ ਦਾ ਮੈਂ ਸਰਚ ਕਰ ਰਿਹਾ ਸੀਗਾ ਜਿਹਦੇ ਵਿੱਚ ਸਿਰਫ 1 ਟੀਚਰ ਆ, ਤੇ 6% GDP ਦਾ ਆਉਣਾ ਕਿੱਥੋਂ ਆ? 6% ਇਹਨਾਂ ਨੇ ਟਾਰਗੇਟ ਰੱਖ ਲਿਆ। ਤੁਸੀਂ ਮੈਨੂੰ ਦੱਸੋ 5 ਟ੍ਰਿਲੀਅਨ ਵਾਲੀ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਇਕਨੋਮੀ ਬਣਾਵਾਂਗੇ, ਉਹ ਹੁਣ ਨਹੀਂ ਬਣਨੀ। ਇਹਨਾਂ ਨੇ ਸਾਰੀਆਂ ਨੀਤੀਆਂ ਉਸੇ ਤਹਿਤ ਹੀ ਬਣਾ ਲਈਆਂ, ਪਰ 6% GDP ਵਾਲਾ ਕਿੱਥੋਂ ਲਿਆਓਗੇ ਤੁਸੀਂ ਫੰਡਾ? ਤੁਸੀਂ ਇਹ ਸੋਚ ਕੇ ਚੱਲ ਰਹੇ ਸੀਗੇ ਕਿ ਹਾਂ ਭਾਈ 5 ਟ੍ਰਿਲੀਅਨ ਦੀ ਇਕਨੋਮੀ ਬਣੇਗੀ, ਸਾਡੀ ਮਤਲਬ ਕਿ 2030-35 ਤੱਕ ਅਸੀਂ ਦੁਨੀਆ ਦੀ ਤੀਜੀ ਹਾਈਐਸਟ ਇਕਨੋਮੀ ਬਣ ਜਾਵਾਂਗੇ, ਪੈਸਾ ਲੋਕਾਂ ਕੋਲ ਵੱਧ ਆਊਗਾ, ਪੈਸਾ ਬਾਜ਼ਾਰ 'ਚ ਆਊਗਾ ਤੇ ਅਸੀਂ ਵਧੇਰੇ ਪੈਸਾ ਇਕੱਠਾ ਕਰਕੇ ਇਹ ਚੀਜ਼ਾਂ ਤੇ ਖਰਚ ਕਰ ਸਕਦੇ ਹਾਂ। ਪਰ ਹੁਣ ਤਾਂ ਸਿਨੈਰੀਓ ਟੋਟਲੀ ਬਦਲ ਗਿਆ। ਦੂਜੀ ਚੀਜ਼ ਇਹ ਆ ਕਿ ਇਹਦਾ ਮਤਲਬ ਕੀ ਆ? ਇੱਕ ਇਹ ਆ ਕਿ ਤੁਹਾਡੇ ਕੋਲ ਨੀਤੀਆਂ ਤਾਂ ਅੱਛੀਆਂ ਘੜੀਆਂ ਨੇ, ਚਲੋ ਇਹਨਾਂ ਨੇ ਕਿਹਾ ਕਿ ਸਕਿੱਲ ਐਂਡ ਡਿਵੈਲਪਮੈਂਟ ਵਗੈਰਾ, ਜਿੱਦਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਇਹਨਾਂ ਤੇ ਜ਼ੋਰ ਦਿੱਤਾ, ਇਹ ਤੋੜ ਦਿੱਤਾ। ਜਿੱਦਾਂ ਮੈਂ ਤੁਹਾਨੂੰ ਦੱਸਿਆ ਪੈਟਰਨ, ਗ੍ਰੈਜੂਏਸ਼ਨ ਵਾਲਾ ਪੈਟਰਨ ਬਦਲਿਆ ਹਨਾ। ਇਹ ਸਾਰੀਆਂ ਚੀਜ਼ਾਂ ਠੀਕ ਨੇ, ਚਲੋ ਦੇਖਣ ਨੂੰ ਪਹਿਲੀ ਨਜ਼ਰ ਠੀਕ ਲੱਗਦੀਆਂ। 5ਵੀਂ ਤੱਕ ਮਾਂ ਭਾਸ਼ਾ 'ਚ ਬੰਦਾ ਪੜ੍ਹੂਗਾ, ਬੱਚਾ ਪੜ੍ਹੂਗਾ, ਉਹ ਠੀਕ ਆ। ਪਰ ਗੱਲ ਇਹ ਆ ਕਿ ਪੈਸਾ ਕਿੱਥੋਂ ਲਿਆਓਗੇ? ਦੂਜੀ ਗੱਲ ਇਹ ਆ ਕਿ ਜਿਹੜੇ ਛੋਟੇ ਕਾਲਜ ਆ ਜਿਨ੍ਹਾਂ ਦੇ ਵਿੱਚ ਗਰੀਬ ਬੱਚੇ ਪੜ੍ਹਦੇ, ਉਹ ਬੰਦ ਹੋ ਜਾਣਗੇ ਜਾਂ ਮਰਜ਼ ਕਰਨਾ ਪਊਗਾ ਉਹਨਾਂ ਨੂੰ, ਕਿਉਂਕਿ ਜਿਵੇਂ ਤੁਸੀਂ ਇੱਕ ਸ਼ਰਤ ਰੱਖੀ ਆ ਕਿ 3000 ਤੋਂ ਸਟਰੈਂਥ, ਮਤਲਬ ਕਿ ਇੱਕ ਪੈਮਾਨਾ ਰੱਖਤਾ, ਤਾਂ ਦੂਜੇ ਜਿਹੜੇ ਛੋਟੇ ਕਾਲਜ ਬੰਦ ਹੋ ਜਾਣਗੇ।
ਉਹ ਮਰਦ ਹੋ ਜਾਣਗੇ। ਵੱਡੇ ਜਿਹੜੇ ਆ ਉਹਨਾਂ ਦੇ ਕੋਲ ਮੌਕਾ ਰਹੇਗਾ। ਫਿਰ ਤੁਸੀਂ ਮਤਲਬ ਕਿ ਅੱਗੇ ਜਿਵੇਂ ਸਿਸਟਮ ਸੀਗਾ ਕਿ ਸੈਂਟਰਲ ਯੂਨੀਵਰਸਿਟੀ ਜਾਂ ਜਿਹੜੀ ਹੋਰ ਦੂਸਰੀਆਂ ਯੂਨੀਵਰਸਿਟੀਆਂ ਹੁੰਦੀਆਂ ਉਹਨਾਂ ਦੀ ਵੱਖੋ ਵੱਖਰੀ ਤੁਸੀਂ ਨਿਯਮਾਵਲੀ ਬਣਾਉਂਦੇ ਸੀ, ਉਹ ਇੱਕੋ ਹੀ ਬਣਾ ਦੇਣਾ, ਰੈਗੂਲੇਟ ਉਹਨਾਂ ਨੂੰ ਇੱਕੋ ਢੰਗ ਨਾਲ ਕਰਨਾ। ਸੋ ਇਹ ਸਾਰੀਆਂ ਚੀਜ਼ਾਂ ਇਹੋ ਹੀ ਇਸ਼ਾਰਾ ਕਰਦੀਆਂ ਕਿ ਜਿੱਦਾਂ ਸਾਡੇ ਹੈਗੇ ਆ ਟ੍ਰਾਈਬ, ਜਿੱਦਾਂ ਸਾਡੇ ਆਦਿਵਾਸੀ ਆ, ਜਿੱਦਾਂ ਸਾਡੇ ਹੋਰ ਪਛੜੇ ਵੀਰ ਆ, ਜਿੱਦਾਂ ਗਰੀਬ ਵਰਗ ਕੋਈ ਵੀ ਲਾ ਲਓ, ਤਾਂ ਉਹਨਾਂ ਲਈ ਤੇ ਤਕਰੀਬਨ ਹਾਇਰ ਐਜੂਕੇਸ਼ਨ ਦਾ ਜਿਹੜਾ ਕੰਮ ਹੈ ਨਾ ਬੰਦ ਹੋ ਜਾਊਗਾ। ਠੀਕ ਹੈ, ਕੁਆਲਿਟੀ ਦੀ ਐਜੂਕੇਸ਼ਨ ਤੁਸੀਂ ਲੈ ਆਓਗੇ 10 ਸਾਲ ਨੂੰ 20 ਸਾਲ ਨੂੰ, ਪਰ ਉਹ ਜਦੋਂ ਇਸ ਤਰ੍ਹਾਂ ਨਿੱਜੀਕਰਨ ਦਾ ਸ਼ਿਕਾਰ ਹੋ ਜਾਏਗੀ ਤਾਂ ਉਹ ਇੱਕ ਵਰਗ ਲਈ ਰਹਿ ਜਾਏਗੀ। ਇੱਕ ਵਰਗ ਲਈ ਦਰਵਾਜ਼ੇ ਬੰਦ ਹੋ ਜਾਣਗੇ ਕਿਉਂਕਿ ਸਰਕਾਰ ਵਿੱਚੋਂ ਨਿਕਲ ਰਹੀ ਹੈ, ਸਰਕਾਰ ਜ਼ਿੰਮੇਵਾਰੀ ਛਡਾ ਰਹੀ ਹੈ। ਬਿਹਤਰ ਤਾਂ ਨਾਰਾ ਜ਼ਰੂਰ ਦਿੱਤਾ ਜਾ ਰਿਹਾ, ਪਰ ਬਿਹਤਰ ਤਾਂ ਅਸੀਂ ਤਾਂ ਹੀ ਗਿਣਾਂਗੇ ਨਾ ਜੋ ਸਾਡੇ ਤੋਂ ਪਿੱਛੇ ਖਲੋਤੇ ਆ। ਜੇ ਉਹਨਾਂ ਨੂੰ ਨਾਲ ਰਲਾ ਕੇ ਅਸੀਂ ਬਿਹਤਰ ਜਾਂ ਉਹਨਾਂ ਨੂੰ ਵੀ ਆਨੰਦ ਮਨਾਵਾਈਏ। ਜੀ ਜੀ ਜੀ। ਅਗਲੀ ਮਿੰਟ ਜੀ ਗੱਲ ਕਰ ਲਈਏ ਤਾਂ ਕਹਿੰਦੇ ਵੀ ਮਨਜਿੰਦਰ ਸਿੰਘ ਸਿਰਸੇ ਨੇ ਇੱਕ ਵਾਰ ਫਿਰ ਇਤਿਹਾਸਕ ਦੇ ਗੇੜ ਨੂੰ ਬਦਲਿਆ ਹੈ। ਮਨਜਿੰਦਰ ਸਿੰਘ ਸਿਰਸਾ ਦੀ ਪੈ ਗਈ ਆ ਵਾਦੀ। ਸਾਡੇ ਨਾ ਇੱਧਰ ਮਾਝੇ ਵਾਲੀ ਭਾਸ਼ਾ 'ਚ ਕਹਿੰਦੇ ਹੁੰਦੇ ਆ ਆਦਤ ਨੂੰ ਵਾਦੀ, ਕਿ ਇਹਨੂੰ ਵਾਦੀ ਪੈ ਗਈ ਹੈ। ਵਾਦੀ ਨਹੀਂ, ਵਾਦੀ ਤੋਂ ਵੀ ਗਾਂ ਮੈਨੂੰ ਲੱਗਦਾ ਇਹ ਤਾਂ ਆਦੀ ਹੋ ਗਿਆ। ਲੱਕੀ ਲਾਈ ਗਰਾਊਂਡ ਦਾ ਲੀਡਰ ਨਾ ਨਾਦੀ ਹੋ ਗਿਆ, ਬਿਲਕੁਲ ਆਦੀ ਹੋ ਚੁੱਕਾ। ਕਿਉਂਕਿ ਗੱਲ ਕਹਿਣੀ ਨਹੀਂ ਚਾਹੀਦੀ, ਸ਼ਬਦ ਸਖਤ ਹੁੰਦੇ ਆ। ਤੇ ਦੇਖੋ ਤੁਸੀਂ ਕਿਸ ਅਹੁਦੇ ਤੇ ਬੈਠੇ ਹੋ ਤੇ ਕਿੰਨੀ ਜ਼ਿਆਦਾ ਬੇਇੱਜ਼ਤੀ ਕਰਾਉਣੇ ਆ ਤੁਸੀਂ, ਆਪਣੀ ਕੌਮ ਨੂੰ ਵੀ ਨਮੋਸ਼ੀ ਦਿੰਦੇ ਹੋ। ਹੱਦ ਹੋ ਗਈ ਆ। ਹੁਣ ਦੇਖੋ ਇੱਕ ਹਫ਼ਤੇ ਜਾਂ ਦੂਜਾ ਤੀਜਾ ਵਿਵਾਦ ਆ ਇਹਨਾਂ ਦਾ। ਤੇ ਪਹਿਲਾਂ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਬਾਰੇ ਇਹਨਾਂ ਨੇ ਲੇਖ ਲਿਖਿਆ ਸੀਗਾ, ਉਹਦੇ ਵਿੱਚ ਵੀ ਇਹਨਾਂ ਨੇ ਵਿਵਾਦ ਛੇੜਿਆ ਔਰ ਅਕਾਲ ਤਖਤ ਨੇ ਇਹਨਾਂ ਨੂੰ ਸਪਸ਼ਟੀਕਰਨ ਦੇਣ ਲਈ ਕਿਹਾ। ਔਰ ਦੂਸਰਾ ਅਗਾਹ ਤੋਂ ਇਹਨਾਂ ਨੂੰ ਵਰਜਿਆ ਕਿ ਇਸ ਤਰ੍ਹਾਂ ਨਹੀਂ ਕਰਨਾ। ਇਹਨਾਂ ਨੇ ਅਕਾਲ ਤਖਤ ਸਾਹਿਬ ਦਾ ਜਿਹੜਾ ਹੁਕਮ ਸੀਗਾ ਉਹਨੂੰ ਵੀ ਲੰਘ ਦਿੱਤਾ। ਤਾਂ ਮੇਰੇ ਹਿਸਾਬ ਨਾਲ ਹੁਣ ਇਹਦੇ ਤੇ ਕਾਰਵਾਈ ਜ਼ਰੂਰ ਹੋਏਗੀ ਲੀਡਰ ਤੇ। ਤਾਂ ਮਨਜਿੰਦਰ ਸਿੰਘ ਸਰਸਾ ਨੇ ਇੱਕ ਵਾਰੀ ਫੇਰ ਇਤਿਹਾਸ ਵਿਗਾੜਿਆ। ਉਹ ਕਹਿੰਦੇ ਕਿ ਭਾਈ ਤਾਰੂ ਸਿੰਘ ਦਾ ਬੰਦ ਕੱਟਿਆ ਗਿਆ ਸੀਗਾ। ਇੱਕ ਛੋਟੇ ਜਿਹੇ ਸਿੱਖ ਬੱਚੇ ਨੂੰ ਪੁੱਛ ਲਓ ਕਿ ਬੰਦ ਕਿਹਦਾ ਕੱਟਿਆ ਗਿਆ ਸੀਗਾ, ਤੁਹਾਨੂੰ ਜਦੇ ਹੀ ਜਵਾਬ ਦੇ ਜਦੇ। ਇਹਦਾ ਮਤਲਬ ਇਹ ਕਿ ਸਾਡੇ ਸਿੱਖ ਲੀਡਰਾਂ ਦਾ IQ ਇਹੋ ਜਿਹਾ ਤੇ ਜੇ ਉਹਨਾਂ ਦਾ ਇਹੋ ਜਿਹਾ ਤੁਸੀਂ ਚੁੱਪ ਕਰਕੇ ਰਾਜਨੀਤੀ ਕਰੀ ਜਾਓ ਨਾ, ਇਸ ਤਰ੍ਹਾਂ ਦੀਆਂ ਤੁਸੀਂ ਗੱਲਾਂ ਕਰੋ। ਔਰ ਦੂਜੀ ਗੱਲ ਇਹ ਆ ਕਿ ਦਰਬਾਰ ਸਾਹਿਬ ਦੇ ਵਿੱਚ ਗ੍ਰੰਥੀ ਸਿੰਘ ਰੱਖਣਾ ਹੋਵੇ ਤੇ ਉਹਦੇ ਤੁਸੀਂ 10 ਟੈਸਟ ਲੈਂਦੇ ਹੋ, ਠੀਕ ਹੈ ਨਾ, ਉਹਦੀਆਂ ਪ੍ਰੀਖਿਆਵਾਂ ਲੈਂਦੇ ਹੋ ਤੁਸੀਂ, ਕਿੰਨੀ ਬਾਣੀ ਕੰਠ ਆ, ਕਿਹੜੀਆਂ ਬਾਣੀਆਂ ਕੰਠ ਨੇ। ਇਹ ਜੋ ਉੱਥੇ ਕੰਮ ਕਰਦੇ ਮੈਂ ਸੁਣਿਆ ਜੋ ਕਿ ਬਹੁਤ ਔਖੀ ਟੈਸਟਿੰਗ ਹੁੰਦੀ ਹੈ ਉਹਨਾਂ ਦੀ। ਐਸਾ ਨਹੀਂ ਹੈ ਕਿ ਕੋਈ ਵੀ ਗਿਆ ਤੇ ਉੱਥੇ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਗ੍ਰੰਥੀ ਸਿੰਘ ਬਣ ਗਿਆ। ਇੱਕ ਟੈਸਟ ਹੁੰਦਾ ਬਕਾਇਦਾ। ਤੇ ਜੇ ਇੱਕ ਗ੍ਰੰਥੀ ਸਿੰਘ ਰੱਖਣ ਵਾਸਤੇ ਤੁਸੀਂ ਟੈਸਟ ਕਰਦੇ ਹੋ ਤੇ ਇੱਕ ਕੌਮ ਦੀ ਅਗਵਾਈ ਕਰਨ ਵਾਲਾ ਬੰਦਾ ਜਿਹੜਾ ਉਹ ਐਸਾ ਬੰਦਾ ਕਿਉਂ ਤੁਸੀਂ ਰੱਖਿਆ ਹੋਇਆ ਕਿ ਉਹਦੇ ਤੇ ਕੋਈ ਪੈਮਾਨਾ ਲਾਗੂ ਨਹੀਂ ਹੁੰਦਾ। ਜੀ ਜੀ। ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰ ਲਈਏ ਤਾਂ ਕਹਿੰਦੇ ਫਰਜ਼ੀ ਟੈਸਟਿੰਗ ਮਾਮਲੇ ਦੇ ਵਿੱਚ ਲੋਕਾਂ ਨੂੰ ਲੁਭਾਉਣ ਦੇ ਯਤਨ ਦਾ ਖੁਲਾਸਾ। ਹਾਂਜੀ ਦੇਖੋ, ਅੰਮ੍ਰਿਤਸਰ ਦੇ ਵਿੱਚ ਹੀ ਲੈਬ ਵਾਲਾ ਮਸਲਾ, ਹਸਪਤਾਲ ਵਾਲਾ ਮਸਲਾ, ਤਾਂ ਹੁਣ ਜਦੋਂ ਸਟੇਟਮੈਂਟਾਂ ਦਰਜ ਕਰਾਈਆਂ ਨੇ ਲੋਕਾਂ ਨੇ, ਉਹ ਕਹਿੰਦੇ ਆ ਕਿ ਜਿਹੜੇ ਹੈਗੇ ਆ ਲੈਬ ਵਾਲੇ ਤੇ ਹਸਪਤਾਲ ਵਾਲੇ ਆ, ਉਹ ਸਾਨੂੰ ਹੁਣ ਜਿੱਦਾਂ ਕਹਿ ਲਈਏ ਕਿ ਖਰਚਾ ਮੋੜਨ ਨੂੰ ਤਿਆਰ ਹੋ ਗਏ ਕਿ ਤੁਸੀਂ ਕੇਸ ਪੁੱਠੇ ਲੈ ਲਓ, ਅਸੀਂ ਤੁਹਾਨੂੰ ਜਿਹੜਾ ਪੈਸਾ ਤੁਹਾਡੇ ਤੋਂ ਲਿਆ ਸੀ, ਚਾਰਜ ਕੀਤਾ ਸੀ, ਤੁਹਾਨੂੰ ਦੇ ਦਿੰਦੇ ਹਾਂ। 2 ਬੰਦਿਆਂ ਨੇ ਚੈੱਕ ਵੀ ਪੇਸ਼ ਕੀਤੇ ਤੇ ਸਿੱਧੇ ਤੌਰ ਤੇ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਹੋਰ ਵੱਖਰਾ ਗੁਨਾਹ ਕਿ ਜਦ ਕੇਸ ਦਰਜ ਹੋ ਗਿਆ ਤੁਸੀਂ ਕਿਸੇ ਵੀ ਮੁਦੱਲਾ ਨੂੰ, ਕਿਸੇ ਵੀ ਮੁਦਈ ਨੂੰ ਇਸ ਤਰ੍ਹਾਂ ਲੁਭਾ ਨਹੀਂ ਸਕਦੇ, ਇਸ ਤਰ੍ਹਾਂ ਬਿਠਾ ਨਹੀਂ ਸਕਦੇ, ਇਸ ਤਰ੍ਹਾਂ ਲਲਚਾ ਨਹੀਂ ਸਕਦੇ। ਸੋ ਇਹ ਦੂਸਰਾ ਮਾਮਲਾ ਬਣਦਾ। ਪਰ ਸਰਕਾਰ ਸਾਡੀ ਜਿਹੜੀ ਆ ਉਹ ਪਹਿਲੇ ਮਾਮਲੇ 'ਚ ਕੱਖ ਨਹੀਂ ਕਰਨ ਡਈ, ਦੂਜੇ 'ਚ ਕੀ ਕਰਨਾ ਹੈ। ਜੀ ਜੀ ਬਿਲਕੁਲ। ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 14